ਦੀਏ ਅੰਬਰਾਂ ਦੇ ਬੂਹੇ। ਸੁਣਦਾ ਲਾ ਲਿਆ ਤੇਰਾ ਨਾਂ ਲੈਂਦਾ ਇਹ ਮੈਨੂੰ ਸਮਝ ਨਹੀਂ ਆਈ। ਅੱਗੇ ਤਾਂ ਐ ਪੈ ਜਾਂਦਾ ਸੀ ਜਿਵੇਂ ਛੁਈ ਕੁੱਤੀ ਵਾਂਗੂ। ਇਹ ਅੱਜ ਨੂੰ ਕੀ ਹੋਇਆ ਪਿਆ? और तेने तो आए मैंने रहे थे नशा गाने गुने तेरे वास्ते नहीं बने थे नशा ही गाला वाला या मास्टर मैं राय साहब ਦੇ ਨਸ਼ਾ। ਉਹ ਮਾਸਟਰ ਮੈਨੂੰ ਪਤਾ ਹੈ ਇਹ ਤਾਂ ਆਪਦੇ ਪਿਓ ਨੂੰ ਨਹੀਂ ਪੁੱਛਦਾ ਇਹਨੂੰ ਪੱਕਾ ਕੁਝ ਚਾਹੀਦਾ ਚਾਹੀਦਾ ਤਾਂ ਵੀ ਤੈਨੂੰ ਪਤਾ ਹੀ ਉਹਦਾ ਆ। ਲਾਲਾ ਭਾਵੇਂ ਦੇਰ ਨਾ ਆਇਆ ਪਰ ਫੋਨ ਤਾਂ ਇਹਦੇ ਆਉਂਦੇ ਰਹੇ ਆ, ਫੋਨ ਕਰਦਾ ਰਿਹਾ ਨਾਲ ਸਾਡੇ ਜੁੜਿਆ ਰਿਹਾ, ਫੋਨ ਕਰਦਾ ਸੀ ਰੇ ਔਰ ਤੁਸੀਂ ਤਾਂ ਧਾਮੀ ਸਾਹਿਬ ਆਵਾਜ਼ਾਂ ਸੁਣੀਆਂ ਹੋਣੀਆਂ ਫੋਨ ਤੇ। ਅੱਛਾ ਅਹੀਂ ਦੀ ਕੈਸਟ ਰਿਕਾਰਡ ਕਰਕੇ ਰੱਖੀ ਹੋਈ ਤੇ ਨਸ਼ੇ ਨੂੰ ਵੀ ਪਤਾ ਤੈਨੂੰ ਮਤਲਬ। ਯਾ ਹਾਂ ਗੱਲ ਨਾ ਕਰ, ਮਾਸਟਰ ਨੂੰ ਪੁੱਛ ਲੈ ਕਿਸ ਰਿਕਾਰਡ ਕਰ ਸਕਦਾ ਕਿ ਮੈਂ ਤੇ ਕੇਸ ਕਰ ਦੇਣਾ ਅਮਲੀਆ। ਕੀ ਹੋ ਤੇਰੇ ਤੇ ਆ ਚੱਕ ਕੇ ਲੈ ਜੂਗੀ ਪੁਲਿਸ ਰਾਤੋਂ ਰਾਤ ਨੂੰ। ਹਾਂ ਦੱਸ ਦੇ ਮਾਸਟਰ ਨੂੰ। ਹਾਂ ਇਹ ਸਮਝਾ ਲੈ ਜਰਾ ਇਹਨੂੰ। ਜਿੱਦਾਂ ਹਨਾ ਮੈਨੇਜਰ ਸਾਹਿਬ ਵੀ ਆਪਣੇ ਲੋਕਾਂ ਨੂੰ ਬਹੁਤ ਨੂੰ ਇਹ ਗੱਲ ਦਾ ਪਤਾ ਨਹੀਂ ਵੀ ਅਸੀਂ ਕੀ ਕਰਦੇ ਆ, ਅਸੀਂ ਰਿਕਾਰਡਿੰਗ ਕਰ ਲੈਂਦੇ ਆ ਕਿਸੇ ਦੀ ਵੀ ਆਵਾਜ਼। ਇਹ ਤਾਂ ਆਮ ਹੀ ਬਣ ਗਿਆ ਹੁਣ ਤੇ ਕੋਈ ਵੀ ਬੰਦਾ ਗੱਲ ਸੁਭਾਵਿਕ ਵੀ ਹੁੰਦੀ ਆ, ਅਸੀਂ ਰਿਕਾਰਡਿੰਗ ਕਰ ਲੈਂਦੇ ਆ। ਇਹ ਉਹਨਾਂ ਲੋਕਾਂ ਲਈ ਬੜੀ ਜਾਣਕਾਰੀ ਵੀ ਸੰਨ 2000 ਦੇ ਵਿੱਚ ਇੱਕ ਕਾਨੂੰਨ ਆਇਆ ਸੀ ਆਈਟੀ ਦੀ ਧਾਰਾ ਜਿਹੜੀ 72, ਉਹਦੇ ਵਿੱਚ ਇਹ ਕਿਹਾ ਵੀ ਤੁਸੀਂ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਫੋਨ ਨਹੀਂ ਰਿਕਾਰਡ ਕਰ ਸਕਦੇ। ਕਿਉਂਕਿ ਅਦਾਲਤ ਜਿਹੜੀ ਇੱਕ ਕੇਸ ਹੋਣਾ ਛੱਤੀਸਗੜ੍ਹ ਦਾ ਇੱਕ ਪਤੀ ਪਤਨੀ ਦਾ ਕੇਸ ਹੈਗਾ, ਉਹਦੇ ਵਿੱਚ ਅਦਾਲਤ ਨੇ ਇਹ ਕਿਹਾ ਆ ਵੀ ਇਹਨੂੰ ਅਸੀਂ ਪ੍ਰੂਫ ਦੇ ਤੌਰ ਦੇ ਉੱਤੇ ਨਹੀਂ ਆਵਾਜ਼ਾਂ ਨੂੰ ਮੰਨਦੇ ਵੀ ਜਿਹੜਾ ਤੁਸੀਂ ਰਿਕਾਰਡਿੰਗ ਕਰ ਲੈਂਦੇ ਆ। ਪਰ ਇਹ ਜਿਹੜੀ ਇੱਕ ਪ੍ਰਾਈਵੇਸੀ ਦੀ ਉਲੰਘਣਾ ਹੈ, ਤੁਹਾਨੂੰ ਦੱਸਣਾ ਪੈਣਾ ਵੀ ਹਾਂ ਮੈਂ ਤੇਰੀ ਗੱਲ ਜਿਹੜੀ ਆ ਰਿਕਾਰਡ ਕਰ ਸਹਿਮਤੀ ਨਾ ਹੋ ਸਕਦੀ, ਸਹਿਮਤੀ ਦੇ ਨਾਲ ਰਿਕਾਰਡ ਹੋ ਸਕਦੀ ਆ। ਤੁਸੀਂ ਪ੍ਰਾਈਵੇਸੀ ਦੀ ਉਲੰਘਣਾ ਦੇ ਅਧੀਨ ਜਿਹੜਾ ਆ ਤੁਹਾਡੇ ਤੇ ਕੇਸ ਜਿਹੜਾ ਹੋ ਸਕਦਾ। ਪਰ ਆਮ ਹੁਣ ਲੋਕਾਂ ਦੇ ਵਿੱਚ ਹੋ ਗਿਆ ਵੀ ਹਰ ਬੰਦਾ ਹਰ ਗੱਲ ਜਿਹੜੀ ਆ ਉਹ ਕਰੀ ਜਾਂਦਾ ਰਿਕਾਰਡ। ਲੈ ਮਾਸਟਰ ਫਿਰ ਇਹ ਤਾਂ ਗੱਲ ਠੀਕ ਹੈ, ਪਰ ਨਾਲੇ ਉਹ ਕਹਿੰਦੇ ਹੁੰਦੇ ਆ ਵੀ ਨਾਲੇ ਕਹਿੰਦੇ ਸੀ ਵੀ ਜਦੋਂ ਕੋਈ ਤੁਹਾਡੇ ਤੋਂ ਰਿਸ਼ਵਤ ਲਵੇ ਸਾਰਾ ਕੁਝ ਰਿਕਾਰਡ ਕਰ ਲਓ, ਫਿਰ ਉਹ ਨਹੀਂ ਚੱਕਰ ਪੈਂਦਾ। ਇਹ ਮਤਲਬ ਵੀ ਸਰਕਾਰੀ ਗਲਤ ਕੰਮ ਕਰਾਈ ਜਾਂਦੇ ਆਪਣੇ ਤੋਂ। ਇਹ ਗੱਲ ਤਾਂ ਤੁਹਾਡੀ ਸਹੀ ਆ ਵੀ ਉਹਦੇ ਵਿੱਚ ਹੁਣ ਇਹ ਆ ਵੀ ਜਦੋਂ ਹੋ ਜਾਂਦਾ ਆ ਬਾਅਦ ਵਿੱਚ ਉਹ ਬੰਦਾ ਮੁੱਕਰ ਜਾਂਦਾ ਅੱਗੇ ਬੰਦਾ ਮੁੱਕਰਦਾ। ਗੱਲ ਇਹ ਬਹੁਤ ਲਾਲੇ ਕੱਢੀ ਆ ਬਹੁਤ ਹਨਾ ਵਧੀਆ ਵੀ ਕਹਿੰਦੇ ਆ ਵੀ ਰਿਕਾਰਡਿੰਗ ਕਰਕੇ ਲੈ ਆਓ, ਪਰ ਹੁਣ ਰਿਕਾਰਡਿੰਗ ਤੇ ਅਗਲਾ ਬੰਦਾ ਕਹਿੰਦਾ ਮੇਰੀ ਤਾਂ ਆਵਾਜ਼ ਹੀ ਹੈ ਨਹੀਂ ਹੈ, ਉਹਨੂੰ ਅਦਾਲਤ ਜਿਹੜੀ ਆ ਮੰਨਦੀ ਨਹੀਂ। ਇਹ ਜਿਹੜਾ ਟੈਕਨੀਕ ਦਾ ਮਸਲਾ ਆਇਆ ਨਾ ਹੁਣ ਟਵਿੱਟਰ ਤੇ ਦੇਖੋ ਤੁਸੀਂ ਆ ਜਿਹੜਾ ਕਰ ਦਿੱਤਾ ਉਹਨਾਂ ਨੇ ਕੁਝ ਉੱਥੇ ਜਿਹੜਾ ਬੱਚਿਆਂ ਦੇ ਸ਼ੋਸ਼ਣ ਬਾਰੇ ਵੀ ਕੁਝ ਪਾਇਆ ਜਾਂਦਾ ਹਾਂ ਉਹਦੇ ਉੱਤੇ ਕਿੱਡਾ ਬੜਾ ਜੁਰਮਾਨਾ ਲਾਤਾ ਜੁਰਮਾਨਾ। ਟਵਿੱਟਰ ਹੁੰਦਾ ਹੁਣ ਉਹਨੂੰ ਐਕਸ ਕੀ ਜਾਂਦੀ ਹੈ, ਐਕਸ ਐਪ ਜਦੋਂ ਐਲਨ ਮਸਕ ਨੇ ਇਹ ਖਰੀਦਦੇ ਸੀ ਉਹਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹ ਫਾਈਨ ਲੱਗਾ ਆ। ਇਹ ਕੋਈ 6,10,000 ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਆ ਐਕਸ ਦੇ ਉੱਤੇ। ਉਹ ਇਹ ਆ ਕਿ ਤੁਸੀਂ ਜਦੋਂ ਹੁਣ ਐਕਸ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਚੱਲ ਪਈਆਂ ਜਿਹੜੀਆਂ ਬੱਚਿਆਂ ਤੱਕ ਨਹੀਂ ਪਹੁੰਚਣੀਆਂ ਚਾਹੀਦੀਆਂ ਹਨਾ। ਬੱਚਿਆਂ ਦੇ ਲਈ ਇੱਕ ਸਪੈਸੀਫਿਕ ਏਜ ਗਰੁੱਪ ਆ, ਉਹਨਾਂ ਲਈ ਉਹਨਾਂ ਦੀ ਸਮੱਗਰੀ ਹੋਣੀ ਚਾਹੀਦੀ ਹੈ। ਪਰ ਇਹ ਕਹਿੰਦੇ ਵੀ ਤੁਸੀਂ ਐਲਨ ਮਸਕ ਨੇ ਜਦੋਂ ਇਹ ਲਈ ਆ ਐਕਸ ਜਾਂ ਟਵਿੱਟਰ, ਉਹਦੇ ਤੋਂ ਇਹਨੇ ਕਟੌਤੀ ਇੰਨੀ ਸਟਾਫ ਦੀ ਕਰ ਦਿੱਤੀ ਆ ਵੀ ਪਹਿਲਾਂ 90% ਜਿਹੜੀ ਕਟੌਤੀ ਹੁੰਦੀ ਸੀ ਜਾਂ ਕਹਿ ਲਓ ਵੀ ਰੁਕਦਾ ਸੀ ਸਮਾਨ ਜਿਹੜਾ ਬੱਚਿਆਂ ਤੱਕ ਪਹੁੰਚਦਾ ਸੀ, ਯਾਨੀ ਉਹਦੇ ਉੱਤੇ ਪਹਿਲਾਂ ਦੇਖਦੇ ਸੀ ਸਾਰੀ ਸਰਟੀਫਿਕੇਟ ਚੱਲਦੀ ਸੀ, ਪਰ ਹੁਣ ਇਹ 70% ਤੱਕ ਰਹਿ ਗਈ ਆ। ਉਹਦੇ ਤੇ ਜੁਰਮਾਨਾ ਲਾਇਆ, ਉਹ ਤੋਂ ਪੁੱਛਿਆ ਵੀ ਤੁਹਾਨੂੰ ਇਹ ਜੁਰਮਾਨਾ ਕਿਉਂ ਨਾ ਕੀਤਾ ਜਾਵੇ। ਪਰ ਇਹ ਜ਼ਰੂਰ ਹੈਗਾ ਵੀ ਜਿੱਦਾਂ ਹੁਣ ਆ ਫੇਸਬੁੱਕ ਵੀ ਆਪਣੀਆਂ ਦੇਖ ਲਓ, ਹੋਰ ਸੋਸ਼ਲ ਸਾਈਟਾਂ ਦੇਖ ਲਓ, ਵੱਖਰੀਆਂ ਕਿੱਦਾਂ ਦਾ ਮਟੀਰੀਅਲ ਇਹਦੇ ਵਿੱਚ ਪਰੋਸੀ ਜਾਂਦੇ ਆ। ਸਹੀ ਗੱਲ ਇਹਦਾ ਜਨਤਾ ਜਿਹੜੀ ਆਪਣੀ ਮੈਨੂੰ ਲੱਗਦਾ ਆ ਵੀ ਇਹਦੀ ਨੈਤਿਕਤਾ ਗਿਆਨ ਦੇ ਵਿੱਚ ਬਹੁਤ ਵੱਡਾ ਰੋਲ ਆ ਸੋਸ਼ਲ ਮੀਡੀਆ ਦਾ। ਤਾਹੀ ਵੀ ਸਾਡਾ ਇਹਦੇ ਵੀ ਪਿੱਛੇ ਸਵਾਲ ਮਾਰ ਉੱਠਿਆ ਰੀਜਨ ਕੀ ਗੱਲ ਕੋਈ ਡਿਪਾਰਟਮੈਂਟ ਤੌਰ ਤੇ ਉਹਨਾਂ ਕੋ ਬੰਦੇ ਘਟ ਗਏ ਜਾਂ ਕੀ ਚੱਕਰ ਉਹਨੇ ਪਿਆ? ਕਟੌਤੀ 80% ਤਾਂ ਉਹਨੇ ਜੌਬਾਂ ਖਤਮ ਕਰ ਦਿੱਤੀਆਂ ਸੀ ਜਦੋਂ ਆਇਆ ਹੀ। ਉਹ ਤਾਂ ਕਿਉਂਕਿ ਬਿਜ਼ਨਸਮੈਨ ਬੰਦਾ, ਉਹਨੇ ਆਉਂਦੇ ਨੇ ਕਟੌਤੀਆਂ ਕਰ ਦਿੱਤੀਆਂ, ਪਰ ਉਹਦੇ ਜਿਹੜੇ ਸਾਈਡ ਇਫੈਕਟ ਆ ਉਹ ਜਿਹੜੇ ਹੁਣ ਅਦਾਲਤਾਂ ਦੇ ਸਾਹਮਣੇ ਆਉਂਦੇ ਆ। ਸਾਹਮਣੇ ਆਉਂਦੇ ਆ ਦੇਖ ਲਓ ਸਰਕਾਰ ਨੇ ਸਾਰਾ ਇੱਕ ਵਾਰੀ ਕਢਾ ਲੈਣਾ। ਉਹਦਾ ਸਰਕਾਰਾਂ ਦਾ ਕੰਮ ਹੀ ਹੈ ਲਾ, ਤੈਨੂੰ ਪਤਾ ਹੀ ਹੈ ਤੇਰੇ ਵਾਲੇ ਕੌਮ ਵਾਲੇ ਹੀ ਆ ਇਹ। ਆਹੋ ਤਾਈਓ ਤਾਂ ਮੈਂ ਵੀ ਕਹਿੰਦਾ ਵੀ ਸਰਕਾਰ ਬਣਾਈ ਆ ਪਰ ਆ ਕੇ। ਤੂੰ ਹਾਲੇ ਛੱਡਦਾ ਨਹੀਂ ਗੱਲਾਂ, ਬਾਹਰ ਵੀ ਘੁੰਮ ਆਇਆ ਹਾਲੇ ਹੈ, ਹਾਲੇ ਵੀ ਤੇਰੀਆਂ ਸਰਕਾਰਾਂ ਵਾਲੀਆਂ ਚੀਜ਼ਾਂ ਨਹੀਂ ਛੱਡਦੀਆਂ। ਬਾਹਰੋਂ ਦਾ ਸਿੱਖ ਕੇ ਆਇਆ ਲਾਲਾ ਆ ਲਾਲਾ ਨਹੀਂ ਕੀ ਆ। ਹਾਂ ਭਾਈ ਮੈਂ ਛਿੱਕੇ ਦਾ ਬਹੁਤ ਕੁਛ ਆਇਆ, ਪਰ ਮੈਂ ਇਹ ਗੱਲ ਵੀ ਛਿੱਕੇ ਆਇਆ ਵੀ ਵਧੀਆ ਤਰੀਕੇ ਨਾਲ ਬੋਲਣਾ ਚਾਹੀਦਾ ਬੰਦੇ ਨੂੰ। ਕਈ ਵਾਰੀ ਨਾ ਜਦੋਂ ਫਲੋ ਜਿਵੇਂ ਅਮਲੀ ਆਪਣਾ ਕੁਛ ਨਾ ਕੁਛ ਫਾਲਤੂ ਬੋਲਦਾ ਹੀ ਰਹਿੰਦਾ, ਉਵੇਂ ਨਹੀਂ ਬੋਲਣਾ ਚਾਹੀਦਾ। ਜਿੱਦਾਂ ਸੰਦ ਵਾਲੇ ਨੂੰ ਜਿੱਦਾਂ ਬੋਲ ਹੋਏ ਤੇ ਸਪੀਕਰ ਥੋੜਾ ਜਿਹਾ ਬੋਲ ਗਿਆ ਬਾਕੀ ਮੇਰੀ ਗੱਲ ਹੁਣ ਸੁਣੋ, ਇੱਕ ਇਹ ਵੀ ਧਿਆਨ ਵਾਲੀ ਆ। ਹੁਣ ਪਹਿਲਾਂ ਤਾਂ ਚਲੋ ਹਾਸਾ ਮੇਰਾ ਚੱਲਦਾ ਰਹਿੰਦਾ, ਤੇਰੇ ਗੱਲਾਂ ਸਾਰੀਆਂ ਧਿਆਨ ਆ, ਦੂਜੀ ਹੈ ਹੀ ਕੋਈ ਧਾਮੀ ਸਾਹਿਬ ਇਹ ਮੇਰੀ ਕੈਟਾਗਰੀ ਜਾਣ ਲੱਗ ਪਈ। ਹੁਣ ਲੰਬੜ ਦੇ ਨਾਲ ਇਹਨਾਂ ਦੀ ਵੀ ਜੋੜੀ ਬਣੂ ਜੀ। ਗੱਲ ਹੈਗੀ ਏਦਾਂ, ਕਹਿੰਦੇ ਐਵੇਂ ਬੋਲ ਕਬੋਲ ਨਾ ਬੋਲਿਆ ਕਰ, ਕਹਿੰਦੇ ਖਸਮ ਨਾਰਾਜ਼ ਹੁੰਦੇ ਬੜ ਬੋਲੀਆਂ ਦੇ, ਕਾ ਸਿਰ ਖਾਏ ਕੋਇਲ ਸਕੂਨ ਦੇਵੇ,
ਐਨੇ ਫਰਕ ਨੇ ਸੱਜਣਾ ਬੋਲੀਆਂ ਦੇ। ਕਮਾਲ ਕਰਦੀ ਆ ਵੀ ਅਮਲੀ ਨੇ। ਇਹ ਅਮਲੀਆ ਗੱਲ ਮੇਰੇ ਇਹ ਆ ਪਿੱਛੇ ਵੀ ਪਿੱਛੇ ਬਹੁਤ ਕੁਝ ਸਿੱਖ ਗਿਆ ਤੂੰ। ਮੈਂ ਵੀ ਟ੍ਰੇਨਿੰਗ ਲੈਣਾ ਪੂਰੀ ਤੇ ਨੱਚਾਂ ਮੈਂ। ਸਾਡੇ ਅਮਲੀ ਨੇ ਗੱਲ ਬਹੁਤ ਗੁੰਝੇ ਲਾਈ ਆ। ਹੁਣ ਸਾਡੇ ਜਿਹੜੇ ਸਾਡੇ ਪੈਰੋਕਾਰ ਬੈਠੇ ਆ, ਸਪੀਕਰ ਸੰਧਵਾ ਦੀ ਗੱਲ ਤੁਸੀਂ ਲੈ ਲਓ, ਹੁਣ ਜੋ ਹੋਈ ਆ, ਜਿਹੜੀ ਉਹਨਾਂ ਦੀ ਭਾਸ਼ਾ ਸੀਗੀ, ਇੱਕ ਗੁਰਸਿੱਖ ਬੰਦੇ ਦੀ ਇਹ ਭਾਸ਼ਾ ਨਹੀਂ ਹੋਣੀ ਚਾਹੀਦੀ। ਸਾਡੇ ਸਾਰੇ ਲੀਡਰ ਜਿੰਨੇ ਵੀ ਆ, ਹੁਣ ਉਹਨਾਂ ਦੀ ਜਿਹੜੀ ਬੋਲੀ ਆ ਉਹ 'ਚ ਅਸ਼ਲੀਲਤਾ, ਭੱਦੀ ਬੋਲੀ ਹੋਣ ਲੱਗ ਪਈ। ਉਹ ਜਿਹੜੀ ਆਮ ਬੰਦੇ ਦੀ ਨਹੀਂ ਹੋਣੀ ਚਾਹੀਦੀ। ਗੱਲ ਤਾਂ ਉੱਥੇ ਕੋਈ ਨਹੀਂ ਸੀ ਵੀ ਆਪਰੇਟਰਾਂ ਦੀ, ਤਾਂ ਉਹ ਬਿਮਾਰੀਆਂ ਦਾ ਆਪਸੀ ਝਗੜਾ ਸੀਗਾ। ਉਹਨਾਂ ਨੇ ਸੁਲ੍ਹਾ ਕਰਾਉਣ ਦੀ ਬਜਾਏ ਇੱਕ ਧਿਰ ਦੇ ਨਾਲ ਖੜ ਕੇ ਦੂਜੀ ਧਿਰ ਨੂੰ ਗਲਤ ਬੋਲ ਦਿੱਤਾ। ਹਾਂ, ਪਰ ਇਹ ਦੇਖੋ ਧਾਮੀ ਸਾਹਿਬ, ਹੁਣ ਤਾਂ ਸੋਸ਼ਲ ਮੀਡੀਆ ਆ ਗਿਆ, ਚਲੋ ਕੈਮਰੇ ਵਗੈਰਾ ਦੇ ਨਾਲ ਰਿਕਾਰਡਿੰਗ ਹੋ ਜਾਂਦੀ ਆ। ਪਹਿਲਾਂ ਕਿੰਨਾ ਜ਼ਿਆਦਾ ਕੰਮ ਖਰਾਬ ਹੋਊਗਾ। ਹੁਣ ਤਾਂ ਮੈਨੂੰ ਲੱਗਦਾ ਵੀ ਆ ਇਦਾਂ ਦੀਆਂ ਰਿਕਾਰਡਿੰਗ ਕਹਿ ਲਓ ਵੀ ਹੋਣ ਲੱਗ ਗਈਆਂ, ਜਿਹਦੇ ਕਰਕੇ ਕਿ ਅਜੇ ਥੋੜਾ ਜਿਹਾ ਲਿਆਕਤ ਰੱਖੀ ਹੋਊ। ਪਰ ਲਿਆਕਤ ਜਿਹੜੀ ਕਹਿੰਦੇ ਹੁੰਦੇ ਆ, ਬੰਦੇ ਦੀ ਸ਼ਖਸੀਅਤ ਜਿਹੜੀ ਆ ਲਿਆਕਤ ਤੋਂ ਪਛਾਣੀ ਜਾਂਦੀ ਹੈ। ਜਿੱਦਾਂ ਹੁਣ ਅਮਜੀਤ ਕਿਹਾ ਵੀ ਬੋਲੀ ਤੋਂ ਦੇਖ ਤੁਹਾਡੀ ਭਾਸ਼ਾ ਜਿਹੜੀ ਆ, ਉਹਦਾ ਮਿਆਰ ਕਿੱਦਾਂ ਦਾ। ਤੁਹਾਡਾ ਜੇ ਅਹੁਦਾ ਏਡਾ ਵੱਡਾ ਆ, ਤੁਹਾਨੂੰ ਮਿਆਰ ਦੇ ਉੱਤੇ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇਸ ਗੱਲ ਨੂੰ ਬਹਾਨਾ ਨਹੀਂ ਬਣਾ ਸਕਦੇ ਵੀ ਮੇਰੀ ਤਾਂ ਜ਼ੁਬਾਨ ਫਿਸਲ ਗਈ, ਹੈਨਾ, ਕਿਉਂਕਿ ਤੁਹਾਨੂੰ ਹਰ ਕੋਈ ਬੰਦਾ ਜਿਹੜਾ ਫੋਲੋ ਕਰ ਰਿਹਾ, ਤੁਹਾਨੂੰ ਹਰ ਕੋਈ ਬੰਦਾ ਦੇਖ ਰਿਹਾ ਹੈ। ਖਾਸ ਤੌਰ ਤੇ ਸਪੀਕਰ ਦਾ ਬਹੁਤ ਥੰਮੇ ਵਾਲਾ ਬੰਦਾ ਚਾਹੀਦਾ, ਕਿਉਂਕਿ ਉਹਨੇ ਦੋਨਾਂ ਧਿਰਾਂ ਦਾ ਸਾਂਝਾ ਹੁੰਦਾ। ਉਹ ਨਾ ਵਿਰੋਧੀ ਧਿਰਾਂ ਦਾ ਤੇ ਨਾ ਸੱਤਾਧਾਰੀਆਂ ਦਾ। ਉਹਨੂੰ ਤਾਂ ਪਰ ਫਿਰ ਵੀ ਸ਼ਾਇਦ ਇਹ ਵੀ ਚੰਗੀ ਗੱਲ ਹੈ ਕਿ ਉਹਨਾਂ ਨੇ ਮਾਮਲਾ ਖਤਮ ਕਰ ਦਿੱਤਾ। ਨਾਲ ਹੀ ਉਹਨਾਂ ਨੇ ਕਿਹਾ ਦੇਖੋ ਜੀ, ਜੋ ਜਿਹੋ ਜਿਹੇ ਪਰਿਵਾਰ 'ਚ ਆਉਂਦੇ, ਜਿਹੋ ਜਿਹੀ ਉਹਨੇ ਸ਼ਖਸੀਅਤ ਆ, ਉਹਨਾਂ ਕੋਲ ਇਹ ਆਸ ਰੱਖਣੀ ਤਾਂ ਬਹੁਤ ਕਈ ਵਾਰੀ ਮੁਸ਼ਕਲ ਆ। ਜ਼ਿਆਦਾ ਬੰਦਾ ਭਾਵੁਕ ਹੋ ਜਾਂਦਾ, ਕਈ ਵਾਰੀ ਗਲਤੀ ਦੇ ਨਾਲ ਵੀ ਹੋ ਜਾਂਦਾ ਹੈ ਉਹ। ਹਾਂਜੀ, ਪਰ ਜੋ ਹੋਇਆ ਗਲਤ ਹੋਇਆ। ਬਿਲਕੁਲ। ਠੀਕ ਆਪਣੀ ਨਹੀਂ ਹੋਇਆ। ਬੋਲ ਬਾਣੀ ਜਿਹੜੀ ਉਹ ਸਹੀ ਰੱਖਣੀ ਚਾਹੀਦੀ ਹੈ। ਬੋਲ ਬਾਣੀ ਜਿਹੜੀ ਆ ਉਹ ਸਾਨੂੰ ਠੀਕ ਰੱਖਣੀ ਚਾਹੀਦੀ ਆ। ਬਿਲਕੁਲ। ਆ ਬੋਲ ਬਾਣੀ ਵਾਲੀ ਗੱਲ ਤਾਂ ਭਾਈ ਜਮਾ ਸਹੀ ਹੈ। ਅਜੇ ਮੜ ਜਾ ਗਾਹਕ ਨੂੰ ਔਖਾ ਬੋਲਦੇ ਨਾ, ਮੁੜ ਕੇ ਆਉਂਦਾ ਹੀ ਨਹੀਂਗਾ। ਤੈਨੂੰ ਗਾਹਕ ਦਾ ਹੀ ਪਿਆ ਰਹਿੰਦਾ ਲਾ ਤੇ ਨਸ਼ਾ। ਮੈਂ ਤੂੰ ਨਹੀਂ ਨਿਕਲਣਾ ਦੁਕਾਨ ਚੋਂ ਬਾਹਰ ਵੀ ਕਿਤੇ ਇਹ ਗਾਹਕ ਢੇਡਾ ਖਿਆਲ ਘੱਟ ਕਰਦਾ, ਗਾਹਕ ਦਾ ਜ਼ਿਆਦਾ ਕਰਦਾ। ਔਰ ਢਿੱਡ ਆਪੇ ਖਿਆਲ ਰੱਖੀ ਜਾਂਦਾ ਆਪਣਾ, ਸਭ ਕੁਝ ਉਹ ਭੇਜਵਾਈ ਉਹਦੀ ਜਾਂਦਾ। ਗਾਹਕ ਹੈ ਤੇ ਢਿੱਡ ਹੈ। ਇਹ ਵੀ ਗੱਲ ਠੀਕ ਹੈ ਮਾਸਟਰ। ਹਾਂਜੀ। ਮੈਂ ਕਿਹਾ ਬੋਲ ਬਾਣੀ ਇਹ ਇੱਕ ਤਰੀਕ ਨੂੰ ਵਧੀਆ ਰੱਖੂ ਕਿ ਨਹੀਂ? ਗੱਲ ਏਦਾਂ ਆ ਮਿੰਦੀ ਵੀ ਇਹਨਾਂ ਨੇ ਸੱਦ ਤਾਂ ਲਏ ਆ ਹੁਣ ਉੱਥੇ ਬੰਦੇ, ਇੱਕ ਦੂਜੇ ਨੂੰ ਚੈਲੰਜਬਾਜ਼ੀ ਕਰਕੇ ਦੋਨੋਂ ਧਿਰਾਂ, ਵਿਰੋਧੀ ਧਿਰਾਂ ਵੀ ਆ ਗਈਆਂ, ਇਹ ਵੀ ਆ ਜਾਣਗੇ। ਪਰ ਜੋ ਬੋਲ ਬਾਣੀ ਆ ਮੈਨੂੰ ਲੱਗਦਾ ਨਹੀਂ ਸਹੀ ਰੱਖਣਗੇ। ਉਹ ਉਦੋਂ ਪਹਿਲਾਂ ਹੀ ਨਹੀਂ ਬੋਲ ਬਾਣੀ ਇਹਨਾਂ ਦੀ ਸਹੀ ਹੈਗੀ। ਤੁਸੀਂ ਕਿਸੇ ਦੀ ਕੌਫੀ ਦੱਸੀ ਜਾਂਦੇ, ਕਿਸੇ ਦੀ ਚਾਹ ਦੱਸੀ ਜਾਂਦੇ, ਕੋਈ ਤੁਹਾਨੂੰ ਕਹਿੰਦਾ ਤੂੰ ਮੋਹਰੇ ਕੀ ਰੱਖਣਾ। ਇਹ ਕਿਹੜੀਆਂ ਗੱਲਾਂ ਆ? ਗੱਲ ਤਾਂ ਮੁੱਦਿਆਂ ਦੀ ਹੋਣੀ ਚਾਹੀਦੀ ਆ। ਦੱਸਣ ਤੁਸੀਂ ਕੁਝ ਹੋਰ ਹੀ ਡਏ ਹੋ ਆ। ਬਾਕੀ ਤਾਂ ਮਤਲਬ ਕਿ ਮਾਸਟਰ ਜ਼ਿਆਦਾ ਬਿਆਨ ਕਰੂਗਾ ਵੀ, ਕਿਉਂਕਿ ਉਹਨਾਂ ਨੂੰ ਗਿਆਨ ਜ਼ਿਆਦਾ ਹੈ। ਗਿਆਨ ਕੋਈ ਨਹੀਂ। ਮੈਂ ਮਿਲਨ ਦਾ ਪ੍ਰਸ਼ਨ ਕਿਤਾਬ ਪੜ੍ਹਦਾ ਸੀ। ਉਹਦੇ ਵਿੱਚ ਮਿਲਨ ਦੇ ਜਿਹੜਾ ਆ ਗ੍ਰੀਕੀ ਰਾਜਾ ਸੀ ਤੇ ਨਾਗਸੈਨ ਇੱਕ ਬੋਧੀ ਭਿਕਸ਼ੂ, ਤੇ ਉਹ ਮਿਲਨ ਦੀ ਜਿਹੜਾ ਆ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਵਾਦ ਵਿਵਾਦ ਕਰਦਾ, ਜਿਹਨੂੰ ਸਾਖਿਆ ਕਹਿੰਦੇ ਆ ਵੀ ਮੈਂ ਉਹ ਤੇਰੇ ਨਾਲ ਕਰਦਾ। ਉਹ ਕਹਿੰਦਾ ਵੀ ਮੈਂ ਵਾਦ ਵਿਵਾਦ, ਦੇਖੋ ਰਾਜੇ ਨੂੰ ਕਹਿ ਰਿਹਾ ਵੀ ਜੇ ਤਾਂ ਮੇਰੇ ਨਾਲ ਕਰਨਾ ਪੰਡਤਾਂ ਦੇ ਵਾਂਗੂ, ਫੇਰ ਮੈਂ ਤੇਰੇ ਨਾਲ, ਇਹ ਮੈਂ ਤੇਰੇ ਨਾਲ ਸਹਿਮਤ ਹਾਂ। ਜੇ ਤੂੰ ਕਰੂੰਗਾ ਮੇਰੇ ਨਾਲ ਰਾਜਿਆਂ ਦੇ ਵਾਂਗੂ, ਫੇਰ ਨਹੀਂ ਮੈਂ ਤੇਰੇ ਨਾਲ ਕਰਦਾ। ਇਹ ਨਹੀਂ ਮੈਂ ਕਰ। ਉਹ ਫਿਰ ਮਿਲਨ ਕਹਿੰਦਾ ਹੈ, ਮਿਲਨ ਪੁੱਛਦਾ ਵੀ ਮਹਾਰਾਜ ਮੈਨੂੰ ਇਹ ਦੱਸੋ ਵੀ ਪੰਡਤਾਂ ਵਾਂਗੂ ਇਹ ਵਾਦ ਵਿਵਾਦ ਕਿੱਦਾਂ ਹੁੰਦਾ? ਉਹ ਕਹਿੰਦਾ ਜਦੋਂ ਤਰਕ ਬਰਾਬਰ ਦੇ ਹੋਣ, ਗਿਆਨ ਦੇ ਉੱਤੇ ਆਧਾਰਿਤ ਹੋਣ, ਉਹਦੇ ਉੱਤੇ ਨਿੱਜੀ ਦੂਸ਼ਣਬਾਜ਼ੀ ਨਾ ਹੋਵੇ, ਅਸੀਂ ਇੱਕ ਦੂਜੇ ਦੇ ਤਰਕਾਂ ਦਾ ਆਦਰ ਕਰੀਏ। ਜਿੱਥੇ ਸਾਨੂੰ ਲੱਗੇ ਨਹੀਂ ਇੱਥੇ ਤੂੰ ਤੇਰੇ ਤਰਕ ਮੇਰੇ ਨਾਲੋਂ ਵਧੀਆ, ਉੱਥੇ ਮੰਨੀਏ, ਉੱਥੇ ਪੰਡਤਾਂ ਵਾਲੀ ਹੱਕ ਬਣਦਾ ਉੱਥੇ, ਹਨਾ। ਉਹ ਕਹਿੰਦਾ ਮੇਰੇ ਅਗਲਾ ਦੇਖੋ ਉੱਥੇ ਉਹ ਪੁੱਛਦਾ, ਕਹਿੰਦਾ ਫਿਰ ਰਾਜਿਆਂ ਵਾਲਾ ਵਾਦ ਵਿਵਾਦ ਕਿਹੜਾ? ਉਹ ਕਹਿੰਦਾ ਰਾਜਿਆਂ ਵਾਲਾ ਵਾਦ ਵਿਵਾਦ ਉਹ ਹੁੰਦਾ ਵੀ ਤੁਸੀਂ ਮੇਰੇ ਨਾਲ ਵਾਦ ਵਿਵਾਦ ਕਰਨ ਲੱਗ ਗਏ, ਤੁਸੀਂ ਮੇਰੇ ਨਾਲ ਗੱਲ ਨਾਲ ਸਹਿਮਤ ਨਹੀਂ, ਤੁਸੀਂ ਇਹ ਕਹਣਾ ਮੈਂ ਤੇਰੀ ਗੱਲ ਨਾਲ ਸਹਿਮਤ ਨਹੀਂ, ਇਹਨੂੰ ਚੱਕ ਕੇ ਉਹਦੇ ਵਿੱਚ ਪਾਓ, ਇਹਨੂੰ ਠੋਕ ਦਿਓ। ਹੁਣ ਜਿਹੜੀ ਇਹ ਵਾਦ ਵਿਵਾਦ ਆ, ਇਹਦੇ ਲਈ ਪੰਡਤਾਂ ਵਾਲੀ ਜਿਹੜੀ ਆਪਣੀ ਵਾਦ ਵਿਵਾਦ ਹੈ, ਉਹ ਤਾਂ ਅਸੈਂਬਲੀ ਤੇ ਲੋਕ ਸਭਾ ਇਸੇ ਦੀ ਤਾਂ ਬਣਾਈ ਸੀ। ਜਿਹੜੀ ਆਪਾਂ ਨੂੰ ਵੱਖਰੀ ਥਾਂ ਦੀ ਲੋੜ ਕਾਹਤੇ ਆ? ਉੱਥੇ ਤੁਸੀਂ ਵਿਰੋਧੀ ਤੁਹਾਨੂੰ ਟਾਈਮ ਨਹੀਂ ਦਿੰਦੇ ਬੋਲਣ ਨੂੰ। ਇਹਦਾ ਸਿੱਟੇ ਤੇ ਹਰ ਦੂਜਾ ਮਾਰਾ ਕੀ ਹੈਗਾ ਉਹ ਭੁੱਲ ਗਿਆ ਨਾਮ ਮੈਨੂੰ। ਨਾ ਛੱਡੋ, ਤੁਸੀਂ ਕੰਮ ਦੱਸੋ ਭਾਈ, ਨਾ ਛੱਡੋ। ਜਿਹਨੂੰ ਅੰਦਰ ਦਿੱਤਾ ਹਾਂਜੀ ਖਹਿਰਾ ਸਾਹਿਬ, ਖਹਿਰਾ ਸਾਹਿਬ, ਇਸੇ ਬਾਤ ਵਿਵਾਦ ਦਾ ਹਿੱਸਾ ਅੰਦਰ ਵਿਚਾਰਾ ਭੁਗਤਣ ਡਿਆ। ਗੱਲ ਤਾਂ ਉਹਦੀ ਕੁਝ ਹੈ ਹੀ ਨਹੀਂ, ਸਿਰਫ ਉਹ ਸੱਚ ਬੋਲਦਾ। ਉਹ ਫਿਰ ਬਾਦਸ਼ਾਹ ਮੂਹਰੋਂ ਬਣਾਏਗਾ, ਉਹ ਮਿਲਣ ਉਹਨੂੰ ਬੋਲਣ ਨਹੀਂ ਦਿੱਤਾ ਜਾਂਦਾ, ਉਹ ਤੇ ਕੈਮਰੇ ਲਾ ਦੇਣੇ ਆ। ਇਹ ਕੱਲਾ ਇਦਾਂ ਨਹੀਂ, ਅਕਾਲੀ ਵੀ ਇੱਦਾਂ ਕਰਦੇ ਰਹੇ ਆ, ਸਾਰੇ ਇੱਦਾਂ ਕਰਦੇ ਰਹੇ ਆ। ਪਰ ਇੱਥੇ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ। ਲੋਕਾਂ ਦੇ ਜਿਹੜੇ ਮੁੱਦੇ ਆ, ਲੋਕਾਂ ਉਹ ਉੱਥੇ ਪਹੁੰਚਣੇ ਚਾਹੀਦੇ, ਜਵਾਬ ਦੇਣਾ ਸਰਕਾਰ ਦੀ ਸਹਿਮਤੀ ਆ।
ਤੁਸੀਂ ਵੱਖਰਾ ਰੱਖਦੇ ਆ। ਹੁਣ ਤੁਸੀਂ ਰੱਖ ਲਓ ਭਗਵੰਤ ਮਾਨ ਬੋਲਣ ਨੂੰ ਬਹੁਤ ਤੇਜ਼ ਆ, ਹਾਂ ਸਾਨੂੰ ਗੱਲਾਂ ਵੀ ਉਹਨਾਂ ਦੀਆਂ ਬਹੁਤ ਚੰਗੀਆਂ ਲੱਗਦੀਆਂ। ਕਿਉਂ? ਕਿਉਂਕਿ ਉਹ ਬਹੁਤ ਚੁਟਕਲੇ ਵੀ ਸੁਣਾ ਦਿੰਦੇ ਆ, ਸਾਨੂੰ ਵਧੀਆ ਸਾਡਾ ਮਨੋਰੰਜਨ ਹੋ ਜਾਂਦਾ। ਅਸੀਂ ਹੋਰ ਨਹੀਂ ਕੋਈ ਚੀਜ਼ ਦੇਖਦੇ, ਉਹਦੇ ਭਾਸ਼ਣ 'ਚ ਮਨੋਰੰਜਨ ਰਹਿੰਦੇ ਆ। ਹੁਣ ਨਾਲੇ ਉਹਦਾ ਬਾਦ ਆਪਾਂ ਰੱਖ ਲਈਏ ਜਾਖੜ ਦੇ ਨਾਲ। ਜਾਖੜ ਸਾਹਿਬ ਤਾਂ ਬੜੇ ਸਿੰਸੀਅਰ ਬੰਦੇ ਆ, ਉਹ ਤਾਂ ਗੱਲ ਸੱਚੀ ਵੀ ਕਰਨ ਸਾਨੂੰ ਉੱਤੇ ਨਹੀਂ ਚੰਗੀ ਲੱਗਦੀ ਉਹਨਾਂ ਦੇ ਬੋਲਣ ਦੇ ਸਟਾਈਲ ਦੇ ਉੱਤੋਂ। ਆਪਾਂ ਨੂੰ ਕੋਈ ਇੰਨਾ ਉਹ ਹਰ ਸ਼ਬਦ ਜਿਹੜਾ ਬਹੁਤ ਨਾਪ ਤੋਲ ਕੇ ਬੋਲੇ, ਸਿਮਟ ਉਹਨਾਂ ਦੇ ਲੋਕਾਂ ਨੇ ਬਹੁਤ ਨਾਪ ਤੋਲ ਕੇ ਬੋਲਦੇ ਆ। ਲੋਕਾਂ ਨੇ ਲਾਈਕ ਕਿਹਨੂੰ ਕਰਨਾ? ਭਗਵੰਤ ਮਾਨ। ਭਗਵੰਤ ਮਾਨ ਨੂੰ ਕੋਈ ਚੁਟਕਲੇ ਬਾਈ ਜਾਂਦੇ ਆ। ਹੁਣ ਉੱਥੇ ਅਸੈਂਬਲੀ ਦੇ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ, ਇੱਥੇ ਉਹ ਖੁੱਲਾ ਟਾਈਮ ਮਿਲ ਜਾਣਾ, ਖੁੱਲਾ ਟਾਈਮ ਹਨਾ। ਤੇ ਦੂਸ਼ਣਬਾਜ਼ੀ ਇੱਕ ਦੂਜੇ ਦੇ ਉੱਤੇ। ਪਰ ਤੀਜਾ ਕੁਐਸਚਨ ਇਹ ਆ ਕਿ ਜਦੋਂ ਅਸੈਂਬਲੀ ਦੇ ਵਿੱਚ ਕੋਈ ਬੈਠੇ ਉੱਥੇ ਸਪੀਕਰ ਹੈ, ਉਹ ਸਾਨੂੰ ਕਹਿੰਦਾ ਹੈ ਵੀ ਤੂੰ ਹੁਣ ਬੋਲ, ਆਹ ਤੇਰੀ ਗੱਲ ਸਹੀ ਆ, ਇੱਥੇ ਤੂੰ ਰੋਕ ਬਈ, ਉੱਥੋਂ ਰੋਕਦਾ ਆ, ਹਨਾ। ਹੁਣ ਇਹਨਾਂ ਦੇ ਵਿੱਚ ਇਹ ਜਿਹੜੀ ਬਹਿਸ ਆ, ਉਹਦੇ ਵਿੱਚ ਉਹ ਬੰਦਾ ਕੌਣ ਆ ਜਿਹਨੇ ਬਹਿਸ ਕਰਾਉਣੀ ਆ? ਵੈਸੇ ਮਾਸਟਰ ਤੇਰੀ ਗੱਲ ਤਾਂ ਠੀਕ ਹੈ, ਇਹ ਤਾਂ ਅਸੈਂਬਲੀ 'ਚ ਥਾਪੇ ਮਾਰ ਕੇ ਠਾ ਕਰਕੇ ਤੇ ਉੱਥੇ ਗਾਹ ਪਾ ਦਿੰਦੇ ਆ। ਇੱਥੇ ਇਹਨਾਂ ਨੇ ਕਿੱਥੇ ਮੰਨਣਾ? ਇੱਥੇ ਤਾਂ ਸਬਜ਼ੀ ਮੰਡੀ ਚੱਲੂਗੀ, ਆਲੂ ਲੈ, ਗੋਭੀ ਲੈ, ਗੰਡੇ ਲੈ, ਟਮਾਟਰ ਲੈ, ਓਹ ਸਾਰੇ ਆਪਦੀ ਬੋਲੀ ਜਾਣਗੇ। ਦਾਦਾ ਆਪਣੀ ਵੇਚੀ ਜਾਂਦਾ। ਆਪਾਂ ਡਿਸਕਾਊਂਟ ਲਾਇਆ ਹੋਇਆ ਸਾਰੀ ਚੀਜ਼ਾਂ ਤੇ ਅੱਜ ਸ਼ਾਮ ਨੂੰ। ਤੇ ਉਹ ਗੱਲ ਤਾਂ ਸਹੀ ਆ ਵੀ ਤੁਸੀਂ ਚਲੋ ਵੈਸੇ ਸਵਾਗਤ ਕਰਨਾ ਇਸ ਗੱਲੋਂ ਬਣਦਾ ਵੀ ਚਲੋ ਬਾਹਰ ਲੋਕਾਂ ਦੀ ਗੱਲਾਂ ਤਾਂ ਜਾਣ ਲੱਗੀਆਂ, ਵੀ ਲੋਕਾਂ ਦਾ ਗੱਲਾਂ ਹੋਣ ਲੱਗੀਆਂ, ਇਸ ਗੱਲੋਂ ਆਪਾਂ ਕਹਿੰਦੇ ਨਹੀਂ। ਪਰ ਵਿਰੋਧੀ ਜੇ ਇਸ ਤਰੀਕੇ ਦੇ ਨਾਲ ਹੁਣ ਟਾਲਾ ਵੱਟਣ ਲੱਗੇ, ਉਹਨਾਂ ਨੂੰ ਪਤਾ ਆ ਵੀ ਸਾਡੇ ਕੋਲ ਜਿਹੜੇ ਕੁਐਸਚਨ ਉਹਨਾਂ ਦੇ ਜਵਾਬ ਜਵਾਬ ਹੈ, ਉਹਨਾਂ ਦੇ ਜਵਾਬ ਹੈ ਬਿਲਕੁਲ। ਚਾਹੇ ਉਹ ਕਾਂਗਰਸ ਆ ਚਾਹੇ ਉਹ ਅਕਾਲੀ ਆ, ਉਹਨਾਂ ਦੀਆਂ ਜਿਹੜੀਆਂ ਗੱਲਾਂ। ਪਰ ਇੱਥੇ ਇਹ ਵੀ ਆ ਵੀ ਆਮ ਆਦਮੀ ਪਾਰਟੀ ਦੇ ਕੋਲ ਵੀ 2 ਸਾਲਾਂ ਦਾ ਲੋਕੀ ਹੁਣ ਸਵਾਲ ਪੁੱਛਦੇ ਆ, ਲੇਖਾ ਜੋਖਾ ਮੰਗਦੇ ਆ। ਉਹ ਉਹਨਾਂ ਦੇ ਲਈ ਵੀ ਤਿਆਰੀ ਰੱਖਣੀ ਪੈਣੀ ਆ ਵੀ ਅਗਲੇ 50 ਸਾਲਾਂ ਨੂੰ ਤੁਸੀਂ ਵੀ ਕਟਹਿਰੇ ਦੇ ਵਿੱਚ ਖੜਨਾ। ਪਰ ਮਾਸਟਰ 2 ਸਾਲ ਤੇ 70 ਸਾਲ ਦਾ ਹਿਸਾਬ ਵੀ ਤਾਂ ਦੇਣਾ ਔਖਾ ਹੈ ਨਾ। 2 ਸਾਲ ਇਹ ਵੀ ਤਾਂ ਫਰਕ ਹੈ ਨਾ, ਉਹਨਾਂ ਨੂੰ 17 ਦਾ ਦੇਣਾ ਪੈਣਾ, ਉਹ ਬਹੁਤ ਔਖਾ ਆ। ਇਹ ਤਾਂ 2 ਸਾਲ ਦਾ ਹਿਸਾਬ ਆ ਜੀ। ਧਾਮੀ ਸਾਹਿਬ ਕੁਰਸੀਆਂ ਹਮੇਸ਼ਾ ਬਦਲਦੀਆਂ ਹੁੰਦੀਆਂ, ਇਹ ਦਿਮਾਗ 'ਚ ਰੱਖਣੀ ਚਾਹੀਦੀ। ਬਿਲਕੁਲ ਬਿਲਕੁਲ, ਇਹ ਰੱਖਦੇ ਨਹੀਂ ਨਾ ਹੈਗੇ। ਜਿਹੜਾ ਇੱਕ ਵਾਰੀ ਬਹਿ ਗਿਆ ਉਹ ਕਹਿੰਦਾ ਬਸ ਮੈਂ ਹੀ ਆ ਹੁਣ ਆਖਰੀ ਬਾਦਸ਼ਾਹ। ਇਸ ਕਰਕੇ ਮਤਲਬ ਇਹਨਾਂ ਨੂੰ ਭਾਸ਼ਾ ਦੇ ਉੱਤੇ ਤਾਂ ਬਹੁਤ ਜ਼ਿਆਦਾ, ਤੁਸੀਂ ਸੈਂਟਰ ਤੇ ਦੇਖ ਲਓ ਸਾਰੇ ਪਾਸੇ ਇਹੋ ਹੀ ਹਾਲ ਆ। ਕੋਈ ਵੀ ਜਿਹੜਾ ਬੰਦਾ ਬੋਲਦਾ ਉਹਦੀ ਬੋਲੀ 'ਚ ਬਹੁਤ ਇਹਨਾਂ ਕੋਲ ਲੋਕਾਂ ਨੇ ਸਿੱਖਣਾ ਤੇ ਲੋਕਾਂ ਨੂੰ ਸਿਖਾਉਣ ਦਾ, ਲੋਕ ਇਹਨਾਂ ਨੂੰ ਸਿਖਾਉਣ ਦਾ ਬੋਲੋ ਸਹੀ। ਉਹਦਾ ਮੈਟਰ ਹੁੰਦੀਆਂ ਕਹਿੰਦੀਆਂ ਵਿਧਾਨ ਸਭਾਵਾਂ, ਮੈਨੂੰ ਇਹ ਤਾਂ ਦੱਸੋ ਪਹਿਲਾਂ ਹੈ ਅਮਰੀਆ ਜਿੰਨੇ ਦੇਸ਼ ਦੇ ਕਾਨੂੰਨ ਬਣਦੇ ਆ ਨਾ, ਉਹ ਇਹ ਵਿਧਾਨ ਸਭਾਵਾਂ ਹੀ ਬਣਾਉਂਦੀਆਂ, ਸਰਕਾਰਾਂ ਹੀ ਬਣਾ ਕੇ ਦਿੰਦੀਆਂ, ਤੇ ਗਾਂ ਜਿਹੜੇ ਹੈਗੇ ਆ ਸੁਪਰੀਮ ਕੋਰਟ, ਹਾਈ ਕੋਰਟ ਦੀਆਂ ਜਿਹੜੀਆਂ ਅਦਾਲਤਾਂ ਆ ਉਹ ਉਹਨੂੰ ਲਾਗੂ ਕਰਦੀਆਂ। ਅੱਛਾ ਸੁਪਰੀਮ ਕੋਰਟ ਵੀ ਬਣਨ ਲੱਗਾ ਸਮਲਿੰਗੀ, ਹਾਂ ਸਮਲਿੰਗੀ। ਉਹ ਕਾਨੂੰਨ ਨਹੀਂ ਬਣ ਲਗਾ, ਉਹਨੇ ਉਹ ਤੇ ਰੋਕ ਲਾਈ ਆ। ਉਹ ਕਹਿੰਦੇ ਕਾਨੂੰਨ ਅਸੀਂ ਨਹੀਂ ਬਣਾ ਸਕਦੇ। ਤਾਂ ਮਾਸਟਰਾਂ ਨੂੰ ਮੈਂ ਕਿਹਾ ਜ਼ਿਆਦਾ ਪਤਾ ਵੀ ਕੀ ਉਹਨਾਂ ਨੇ ਕਿਹਾ। ਮਾਸਟਰ ਦੱਸੂਗਾ, ਉਹ ਮਾਸਟਰ ਨੇ ਦੱਸੂਗਾ। ਪਹਿਲਾਂ ਮੈਨੂੰ ਤੁਸੀਂ ਦੱਸੋ ਸਾਰੇ ਜਣੇ ਵੀ ਤੁਹਾਡਾ ਕੀ ਵਿਚਾਰਾ ਹੋਣਾ ਚਾਹੀਦਾ ਕਿ ਨਹੀਂ? ਮੈਨੂੰ ਤਾਂ ਸਮਝ ਨਹੀਂ ਆਉਂਦੀ ਭਾਈ। ਇੱਕ ਥਾਂ ਤੇ ਵਿਆਹ ਕਰੀ ਜਾਂਦੇ, ਦੂਜੇ ਕਹਿੰਦੇ ਸੀ ਮਾਨਤਾ ਨਹੀਂ ਦਿੰਦੇ। ਮੈਨੂੰ ਨਹੀਂ ਅਮਰੀਆ ਤੂੰ ਅੰਦਰੋਂ ਕਿੱਥੇ ਖੁਸ਼ ਹੋਂ ਉਹ ਗੱਲ ਦੱਸ। ਮੈਂ ਬਾਕੀ ਮਾਸਟਰ ਨਹੀਂ ਦੱਸਣੀ ਆ। ਉਹ ਮੈਂ ਕਿੱਥੇ ਖੁਸ਼ ਹੋਂ ਉਹ ਗੱਲ ਦੱਸ, ਉਹ ਵੀ ਕਰ ਦਿੰਦੇ ਆ। ਮੈਂ ਨਾ ਖੁਸ਼ ਹੈਗਾ ਸਮਾਨ ਦੇ, ਆਪਾਂ ਨੂੰ ਲਿਆ ਦੋ ਸਮਾਨ, ਆਪਾਂ ਉਹ ਚ ਖੁਸ਼ ਆ। ਬਾਕੀ ਦੁਨੀਆ ਦਾ ਸਮਾਨ ਕਿਹੜਾ ਲਿਆ ਦੀ ਉਹਦਾ ਵੀ ਨਾਂ ਲੈ। ਉਹ ਅੱਜ ਮੈਂ ਤਾਂ ਕਹਿੰਦਾ ਅੱਜ ਕੱਲ ਹਰ ਚੀਜ਼ ਨੂੰ ਸਮਾਨ ਹੀ ਕਿਹਾ ਜਾਂਦਾ। ਹੁਣ ਪਤਾ ਨਹੀਂ ਕਿੱਥੋਂ ਕਿਹੜਾ ਮੰਗਦਾ। ਫੜ ਲਿਆ ਅੱਜ ਤਾਂ। ਆ ਮੈਨੇਜਰ ਸਾਹਿਬ ਨੂੰ ਮੈਂ ਤੇ ਲੰਬੜ ਦਾ ਨੰਬਰ ਹੋਣਾ ਤੁਹਾਡੇ ਕੋਲ ਇੱਕ। ਆ ਲਾਇਆ ਜਿਹੜਾ ਲੰਬੜ ਨੂੰ ਫੋਨ। ਮੈਨੇਜਰ ਸਾਹਿਬ ਏਦਾਂ ਦੀ ਗੱਲ ਨਹੀਂ ਤੇ ਲੰਬੜ ਮੇਰਾ ਭਰਾ ਹੈ ਨਹੀਂ ਤਾਂ ਤੁਸੀਂ ਭਰਾਵਾ ਲੰਬੜ ਨੇ ਮੈਨੂੰ ਭੇਜਿਆ ਵੀ ਉਹ ਅਮਲੀ ਨੂੰ ਸਾਂਭ ਕੇ ਰੱਖੀ, ਕਈ ਵਾਰੀ ਗੱਲ ਗਲਤ ਕਰ ਜਾਂਦਾ। ਚਲ ਹੁਣ ਗੱਲ ਕਰਦਾ ਕਾਨੂੰਨਾਂ ਦੀ ਗੱਲ ਦੱਸੋ ਤੁਸੀਂ ਦੱਸ ਦਿਓ, ਮੇਰੇ ਨਹੀਂ ਗੱਲ ਮੰਨਣੀ ਹੈ, ਤੁਸੀਂ ਦੱਸ ਦਿਓ। ਨਹੀਂ ਕਾਨੂੰਨ ਤਾਂ ਵੈਸੇ ਦੇਖੋ ਆਉਣਾ, ਜੇ ਆਪਾਂ ਕੁਦਰਤ ਦੇ ਦੇਖੀਏ ਜਿਹੜੇ ਇਹਦੇ ਹੱਕ ਦੇ ਵਿੱਚ ਆ, ਉਹ ਬੰਦੇ ਇਹ ਕਹਿੰਦੇ ਆ ਵੀ ਹਰ ਬੰਦੇ ਨੂੰ ਇੱਕ ਜੀਣ ਦਾ ਅਧਿਕਾਰ ਹੈ। ਇਹਦੇ ਵਿੱਚ ਬੰਦਾ ਕਿੱਦਾਂ ਪੈਦਾ ਹੋਇਆ, ਕਈ ਵਾਰੀ ਕੀ ਹੁੰਦੇ ਹਾਰਮੋਨਸ ਦੀ ਪ੍ਰੋਬਲਮ ਹੁੰਦੀ ਹੈ। ਹਾਰਮੋਨ ਤੋਂ ਜਨਮ ਤੋਂ ਇਦਾਂ ਦੇ ਆ ਜਾਂਦੇ ਆ ਵੀ ਬੰਦਿਆਂ ਦੇ ਵਿੱਚ ਜਨਾਨੀਆਂ ਵਾਲੇ ਹਾਰਮੋਨ, ਜਨਾਨੀਆਂ ਦੇ ਵਿੱਚ ਬੰਦਿਆਂ ਵਾਲੇ ਹਾਰਮੋਨ ਸਾਇੰਟੀਫਿਕ ਥਿਊਰੀ ਦੇ ਅਕੋਰਡਿੰਗ ਉਹਦੇ ਹੱਕ ਵਿੱਚ ਭੁਗਤਦੇ ਆ। ਬਹੁਤ ਸਾਰੇ ਦੇਸ਼ਾਂ ਨੇ ਇਸੇ ਆਧਾਰ ਦੇ ਉੱਤੇ ਇਹਨਾਂ ਵਿਆਹਾਂ ਨੂੰ ਮਾਨਤਾ ਵੀ ਦਿੱਤੀ ਹੈ, ਕਾਨੂੰਨੀ ਅਧਿਕਾਰ ਵੀ ਉਹਨਾਂ ਨੂੰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਕੁਝ ਦੇਸ਼ ਇਦਾਂ ਜਿਹੜੇ ਇਹਨਾਂ ਦੇ ਵਿਰੋਧੀ ਆ, ਖਾਸ ਤੌਰ ਤੇ ਧਾਰਮਿਕ ਲੋਕ ਜਿਹੜੇ, ਉਹ ਕਹਿੰਦੇ ਆ ਵੀ ਇਹ ਗੈਰ ਕੁਦਰਤੀ ਹੈ, ਇਹ ਕੁਦਰਤ ਦੇ ਵਿਰੋਧ ਦੇ ਵਿੱਚ, ਇਹ ਤਾਂ ਰੀਪਰੋਡਕਸ਼ਨ ਦੇ ਲਈ ਆ, ਹਨਾ ਵੀ ਬੰਦਾ ਜਨਾਨੀ ਦੇ ਨਾਲ ਵਿਆਹ ਕਰਾਵੇ। ਪਰ ਇਹਦਾ ਅਧਿਕਾਰ ਤਾਂ ਇੱਕ ਇਹਦੇ ਉੱਤੇ ਬਹਿਸ ਹੁਣ ਸੁਪਰੀਮ ਕੋਰਟ ਦੇ ਵਿੱਚ ਕਾਫੀ ਦਿਨਾਂ ਤੋਂ ਕਾਫੀ ਪੈਂਡਿੰਗ ਕੇਸ ਸੀਗੇ ਉਹਨਾਂ ਦਾ। ਇਹਨਾਂ ਨੇ ਦਿੱਤਾ ਵੀ ਕਾਨੂੰਨ ਬਣਨਾ ਸੀ, ਉਹਨਾਂ ਦੀ ਮੰਗ ਇਹ ਆ ਵੀ ਕਾਨੂੰਨ ਬਣਾ ਕੇ ਦੇ ਵੀ ਜਿਹੜੇ ਸਮਲਿੰਗੀ ਵਿਆਹ ਆ ਉਹ ਐਜ਼ ਏ ਕਾਨੂੰਨ। ਉਹ ਫਿਰ ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਸਾਡਾ ਕੰਮ ਜਿਹੜਾ ਕਾਨੂੰਨ ਬਣਾਉਣਾ,
ਅਸੀਂ ਤਾਂ ਉਹ ਕਾਨੂੰਨਾਂ ਦੀ ਵਿਆਖਿਆ ਕਰ ਸਕਦੇ ਹਾਂ। ਇਹ ਕਾਨੂੰਨ ਜਿਹੜੇ ਆ ਇਹਦਾ ਵਿਧਾਨ ਸਭਾਵਾਂ ਨੇ ਜਾਂ ਪਾਰਲੀਮੈਂਟ ਉਹਨਾਂ ਨੇ ਬਣਾਉਣੇ ਆ। ਉਹ ਸਰਕਾਰਾਂ ਕੀ ਚਾਹੁੰਦੀਆਂ ਆ, ਸਰਕਾਰਾਂ ਨੂੰ ਕੀ ਲੱਗਦਾ ਆ, ਉਹ ਕਾਨੂੰਨ ਬਣਾ ਦੇਣ। ਉਸ ਤੋਂ ਬਾਅਦ ਅਸੀਂ ਇਹਦੇ ਉੱਤੇ ਇਹ ਮਾਸਟਰ ਜੀ, ਮੈਂ ਤੁਹਾਡੀ ਗੱਲ ਕਰਦਾ, ਪਤਾ ਨਹੀਂ ਵਿੱਚੋਂ ਕਈ ਵਾਰੀ ਮੈਂ ਅੱਗੇ ਕਿਸੇ ਨੇ ਇੱਕ ਵਾਰ ਦੱਸਿਆ ਸੀ ਮੈਨੂੰ, ਗੱਲਾਂ ਕਰਦੇ ਸੀ ਵੀ ਜਿਹੜੀ ਇਹ ਪ੍ਰਵਿਰਤੀ ਜੇ ਤੇ ਗੱਲ ਕਰਨ ਡਏ ਆ, ਇਹ ਪ੍ਰਵਿਰਤੀ ਜਾਨਵਰਾਂ ਦੇ ਵਿੱਚ ਵੀ ਪਾਈ ਜਾਨਵਰਾਂ 'ਚ ਹੀ ਪਾਈ ਜਾਂਦੀ ਹੈ। ਇਹ ਜਾਨਵਰਾਂ 'ਚ ਵੀ ਪਾਈ ਜਾਂਦੀ, ਨਿਰੀ ਬੰਦਿਆਂ 'ਚ ਹੀ ਨਹੀਂ ਹੈ। ਹਾਂਜੀ ਇਹ ਜਾਨਵਰਾਂ ਵਿੱਚ ਵੀ ਪਾਈ ਜਾਂਦੀ ਹੈ। ਤੇ ਇਸ ਕਰਕੇ ਇਹਨੂੰ ਉਹੀ ਮੰਨਿਆ ਜਾਂਦਾ ਵੀ ਇਹਦੇ ਵਿੱਚ ਕਈ ਜਿਹੜੇ ਸਾਇੰਟਿਫਿਕ ਜਿਹੜੀਆਂ ਥਿਊਰੀ ਆ ਉਹ ਵੱਖਰੀਆਂ, ਪਰ ਇਹ ਇੱਕ ਬਹਿਸ ਦਾ ਮੁੱਦਾ। ਇਹਦੇ ਉੱਤੇ ਦੋਨੇ ਤਰ੍ਹਾਂ ਜਿਹੜੀਆਂ ਆ ਆਪਣੇ ਆਪਣੇ ਤੌਰ ਦੇ ਉੱਤੇ ਕੁਛ ਨਾ ਕੁਛ ਰੱਖਦੀਆਂ ਵਿਊ। ਬਿਲਕੁਲ ਆਪਣੇ ਹੁਣ ਅਕਾਲ ਤਖਤ ਤੋਂ ਉਹਨਾਂ ਨੇ ਉਹ ਜਿਹੜਾ 2 ਕੁੜੀਆਂ ਦੇ ਵਿਆਹ ਕਰਾਏ ਸੀ, ਉਹਨਾਂ ਪਾਠੀ ਸਿੰਘਾਂ ਨੂੰ ਬਲੈਕ ਲਿਸਟ ਕਰ ਦਿੱਤਾ ਵੀ ਉਹ ਨਹੀਂ ਕਰ ਸਕਦੇ ਹਨਾ। ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਗੈਰ ਕੁਦਰਤੀ ਹੈ। ਹੋਰ ਵੀ ਧਰਮਾਂ ਨੇ ਇਹ ਗੱਲ ਕਹੀ ਹੈ, ਪਰ ਉੱਥੇ ਹੁਣ ਕੀ ਹੁੰਦਾ ਕਿ ਉੱਥੇ ਕਟਹਿਰੇ ਦੇ ਵਿੱਚ ਗੱਲ ਹੁੰਦੀ ਆ ਇਹ ਜਿਹੜੀਆਂ ਚੀਜ਼ਾਂ, ਪਰ ਉਹ ਜਿਹੜੇ ਲੋਕ ਆ ਉਹ ਕਹਿੰਦੇ ਸਾਡੇ ਹਿਊਮਨ ਰਾਈਟਸ ਜਿਹੜੇ ਆ, ਸਾਡੇ ਜਿਹੜੇ ਅਧਿਕਾਰ ਆ ਉਹਨਾਂ ਦੇ ਉੱਤੇ ਜਿਹੜਾ ਡਾਕਾ ਵੱਜਦਾ ਆ। ਤੇ ਇਹ ਹੈਗਾ ਤਾਂ ਬੜਾ ਸੀਰੀਅਸ ਮੁੱਦਾ ਹੈ ਨਾ। ਤੇ ਮਾਸਟਰ ਮੈਨੂੰ ਲੱਗਦਾ ਵੀ ਕੁੱਲ ਮਿਲਾ ਕੇ ਕੋਰਟ ਨੇ ਤਾਂ ਇਹ ਕਹਿ ਕੇ ਖੜਾ ਛਡਾ ਲਿਆ ਵੀ ਭਾਈ ਵੀ ਇਹ ਸਾਡਾ ਤਾਂ ਕੰਮ ਹੀ ਨਹੀਂ ਗਾ ਨਾ, ਤੇ ਗਾਂ ਜਿਹੜੀਆਂ ਸਰਕਾਰਾਂ ਉਹ ਵੀ ਨਹੀਂ ਪੰਗਾ ਲੈਣੀਆਂ, ਕਿਤੇ ਮੁੜ ਕੇ ਸਾਨੂੰ ਧਰਮ ਵਾਲੇ ਨਾ ਫੜ ਲੈਣਾ। ਪੰਗਾ ਗੱਲ ਉੱਥੇ ਦੀ ਉੱਥੇ ਰਹਿਣੀ। ਲਾਲਾ ਗੱਲ ਇਸ ਬੰਦੇ ਦਾ ਵੈਸੀ ਸਾਹਿਬ ਨੇ ਮੇਰੇ ਖਿਆਲ ਇਹੀ ਗੱਲ ਇਦਾਂ ਦੀ ਕੋਈ ਗੱਲ ਕੀਤੀ ਹੈ। ਹਾਂ ਨਹੀਂ, ਟਰੰਪ ਸਾਹਿਬ ਬੋਲੇ ਆ, ਟਰੰਪ ਸਾਹਿਬ ਨੇ ਵੀ ਇਹ ਗੱਲ ਕਹੀ ਆ ਵੀ ਅੱਗੇ ਤੋਂ ਜਾ ਕੇ ਅਸੀਂ ਇਹਦੇ ਉੱਤੇ ਕਾਨੂੰਨ ਜਿਹੜਾ ਲੈ ਕੇ ਆਵਾਂਗੇ। ਇਹ ਮਾਸਟਰ ਵੋਟਾਂ ਵੇਲੇ ਤਾਂ ਇਹ ਸਾਰੇ ਬੋਲ ਪੈਂਦੇ ਆ। ਵੈਸੇ ਮੇਰੀ ਲਾਲਾ ਹੁਣ ਗੱਲ ਸੁਣ ਲੈ ਮੇਰੀ, ਇੱਕ ਵੈਸੇ ਇੱਕ ਗੱਲ ਸਾਨੂੰ ਸੋਚਣੀ ਚਾਹੀਦੀ, ਸਾਡੀ ਦਿਮਾਗ ਦੀ ਪਹਿਲਾਂ ਸੋਚ ਕੀ ਕਹਿੰਦੀ ਆ। ਤੁਸੀਂ ਵਿਆਹ ਨੂੰ ਮੰਨਦੇ ਕੀ, ਪਹਿਲਾਂ ਇਹ ਸੋਚੋ। ਜ਼ਿਆਦਾ ਗੱਲਾਂ ਤੁਸੀਂ ਵੀ ਹਾਂ ਵਿਆਹ ਕਰਾਣੇ ਵੀ ਚਲੋ ਆਪਣੀਆਂ ਸਰੀਰਕ ਲੋੜਾਂ ਨੂੰ ਪੂਰਾ ਕਰਨਾ, ਫੇਰ ਤਾਂ ਤੁਸੀਂ ਕਹਿ ਦੋ ਵੀ ਨਾ ਵੀ ਇਹ ਨਾ ਕਰੋ। ਪਰ ਇੱਕ ਜੇ ਤੁਸੀਂ ਚਾਹਨੇ ਚੰਗਾ ਜੀਵਨ ਸਾਥੀ ਜਿੱਥੇ ਤੁਹਾਨੂੰ ਵਧੀਆ ਬੈਠਣ ਨੂੰ ਉੱਠਣ ਨੂੰ ਗੱਲਬਾਤ ਕਰਨ ਨੂੰ, ਹੁਣ ਜਿਹੜੇ ਦਿਮਾਗੀ ਤਣਾਅ ਆ ਉਹ ਹੁਣ ਇਕੱਲੇ ਸਰੀਰਕ ਭੁੱਖਾਂ ਪੂਰੀਆਂ ਕਰਨਾ ਨਹੀਂ ਹੁੰਦੇ। ਤੁਹਾਨੂੰ ਦੱਸਾਂ ਮੈਂ, ਇੱਕ ਚੰਗਾ ਜੀਵਨ ਸਾਥੀ ਜਿਹਦੇ ਨਾਲ ਤੁਹਾਡਾ ਦਿਲ ਮਿਲਦਾ ਮਨ ਮਿਲਦਾ, ਉਹਦੇ ਨਾਲ ਰਹਿ ਕੇ ਤੁਸੀਂ ਆਪਣੇ ਤਣਾਅ ਮੁਕਤ ਹੋ ਸਕਦੇ। ਤੁਹਾਨੂੰ ਦੱਸਾਂ ਅਮਰੀਕਾ ਖਾਦਾ ਅੱਜ ਓਏ ਮੇਰੀ ਗੱਲ ਤਾਂ ਸੁਣ ਲਓ, ਅਮਲੀ ਜਿਹੜਾ ਇਹ ਲੈਕਚਰ ਦੇ ਜਾਂਦਾ ਇਹ ਆਪ ਦਾ ਛੜਾ ਹੈ। ਉਹ ਬੰਦਾ ਤੈਨੂੰ ਕੀ ਪਤਾ ਜੀਵਨ ਸਾਥੀ ਇਹ ਵਧੀਆ ਕੁਦਰਤ ਦਾ ਵਿਧਾਨ ਹੈ। ਉਹ ਵਿਧਾਨ ਦੀ ਗੱਲ ਬਾਅਦ ਚੋਂ ਕਰ, ਵਿਧਾਨ ਸਭਾ ਦੀ ਗੱਲ ਕਰੀ, ਵਿਧਾਨ ਦੀ ਗੱਲ ਮੇਰੀ ਵੀ ਸੁਣ ਲਓ ਹੁਣ ਤੁਸੀਂ। ਤੇਰਾ ਵਿਧਾਨ ਵੱਖਰਾ ਹੀ ਹੈ। ਸੁਣੋ ਤੁਸੀਂ, ਮੈਂ ਆਪਣਾ ਮੇਰਾ ਵਿਧਾਨ ਇਹ ਹੈ ਕਿ ਦੇਖੋ ਆਪਾਂ ਨੂੰ ਨਹੀਂ ਸਕੂਨ ਮਿਲਿਆ ਕਿਤੇ ਨਾ ਕਿਸੇ ਨੇ ਆਪਣਾ ਦਿਲ ਮਿਲਿਆ। ਤੁਹਾਨੂੰ ਦੱਸਾਂ ਮੈਂ, ਅੱਛਾ, ਆਪਾਂ ਨਾਲ ਸਮਾਨ ਨਾਲ ਸਕੂਨ ਮਿਲਿਆ ਆ। ਆਪਾਂ ਰਾਤ ਨੂੰ ਆਪਣਾ ਨਜ਼ਾਰੇ ਨਾਲ ਸੋਈਦਾ, ਇੱਕ ਮੰਜੇ ਦੇ ਇੱਧਰਲੇ ਪਾਸੇ ਵੀ ਉੱਤਰ ਜਾਈਦਾ, ਇੱਧਰਲੇ ਪਾਸੇ ਵੀ ਉੱਤਰ ਜਾਈਦਾ। ਤੁਸੀਂ ਉੱਤਰ ਕੇ ਦਿਖਾ ਲਓ ਮੈਨੂੰ, ਤੁਹਾਨੂੰ ਲੱਗੇ ਪਤਾ ਜਰਾ। ਗੱਲ ਤਾਂ ਤੇਰੀ ਇਹ ਠੀਕ ਹੈ ਵੈਸੇ, ਇਹੀ ਸਕੂਨ ਦੀ ਗੱਲ ਆ। ਅਸਲ ਆਜ਼ਾਦੀ ਦਾ ਤੇਰੇ ਕੋਲੇ ਆ, ਗੱਲ ਬਾਕੀ ਸਾਰੇ ਤਾਂ ਜਿਹੜੇ ਹੈਗੇ ਉਹ ਤਾਂ ਫਿਰ ਉਹੀ ਗੱਲ ਹੈ। ਕਾਨੂੰਨ ਬਣਾਉਣ ਵੇਲੇ ਤੁਹਾਨੂੰ ਇਹ ਜ਼ਰੂਰ ਦਿਮਾਗ 'ਚ ਰੱਖਣਾ ਪਰ ਚਾਹੀਦਾ। ਜਿੱਦਾਂ ਤੂੰ ਦੋਹੀ ਪਾਸੇ ਉੱਤਰ ਜਾਣਾ, ਅਸੀਂ ਇੱਕ ਪਾਸੇ ਉਤਰਦੇ ਆ, ਤੂੰ ਇਦਾਂ ਦਾ ਨਹੀਂ ਕਰ ਸਕਦਾ ਵੀ ਇੱਕ ਪਾਸੇ ਉਤਰੇ। ਨਾ ਮੈਂ ਉਤਰਦਾ ਇੱਕ ਪਾਸੇ ਹੀ ਆ। ਦੋਹੀ ਪਾਸੇ ਉਤਰਨਾ ਪੈਣਾ। ਨਹੀਂ ਮੈਂ ਉਤਰਦਾ ਇੱਕ ਤੇਰੇ ਦਿਨ ਹਾਲਾਤ ਇੱਕ ਬਹੁਤੇ ਪਾਸੇ। ਮਾੜੇ ਇਸ ਕਰਕੇ ਤੈਨੂੰ ਦੋਹੀ ਜਿੱਧਰੋਂ ਪੈ ਗਿਆ ਉਧਰੋਂ ਉਤਰ ਗਿਆ। ਉਹ ਨਹੀਂ ਮਹਿੰਦਰ ਸਾਹਿਬ ਗੱਲ ਤੁਸੀਂ ਫੇਰ ਘੁਮਾ ਉਹ ਫੇਰ ਘੁਮਾਤੀ ਗੱਲ ਤੁਸੀਂ ਯਾਰ। ਪਹਿਲਾਂ ਇਹ ਸੋਚੋ ਕਿ ਤੁਹਾਨੂੰ ਜਦੋਂ ਕਾਨੂੰਨ ਬਣਾਉਣਾ ਕੀ ਮਾਨਸਿਕਤਾ ਚਾਹੀਦੀ, ਇਹਦੀ ਗੱਲ ਦਿਮਾਗ 'ਚ ਰੱਖੋ ਤੁਸੀਂ। ਤੁਹਾਨੂੰ ਦੱਸਾਂ ਮਾਨਸਿਕਤਾ ਤਾਂ ਹੁਣ ਮਾਸਟਰ ਜੀ ਦੱਸਣਗੇ। ਚਲੋ ਕਾਨੂੰਨ ਹਾਲੇ ਬਣ ਗਿਆ ਆ, ਬਣ ਗਿਆ ਬਸ। ਹੁਣ ਨਾ ਮੇਰੇ ਨਾਲ ਗੱਲ ਕਰਿਓ ਵੀ ਮੰਜੀ ਨੂੰ ਕਿੱਧਰ ਉਤਰਨਾ। ਤੈਂ ਦੋਹੀ ਪਾਸੇ ਉਤਰਨਾ ਕੁਝ ਵੀ ਹੋਵੇ। ਅੱਜ ਅਮਲੀ ਨੂੰ ਪਤਾ ਨਹੀਂ ਕੀ ਖਾ ਕੇ ਆ ਗਿਆ ਇਹ ਜੱਜ ਬਣੀ ਬੈਠਾ ਅੱਡੀ। ਚਲੋ ਉਹ ਤਾਂ ਗੱਲ ਤੁਸੀਂ ਛੱਡੋ, ਉਹ ਮਾਟਰ ਉਹ ਦੇਖੋ ਜਿਹੜਾ ਮੁੰਡਾ ਗੁਰਿੰਦਰਪਾਲ ਜਿਹੜਾ ਆ ਉਹਨੇ ਕਾਫੀ ਜੱਜ ਬਣਾਤੇ। ਅਮਲੀ ਤਾਂ ਜੱਜ ਬਣਿਆ ਉਹਨੇ ਅਸਲੀ ਜੱਜ ਬਣਾ। ਇਹ ਵੀ ਉੱਥੋਂ ਵੜ ਕੇ ਆਇਆ ਲੱਗਦਾ। ਬਿਲਕੁਲ। ਇਹ ਗੁਰਿੰਦਰਪਾਲ ਮੈਨੇਜਰ ਸਾਹਿਬ ਵੀ ਇੱਕ ਵਕੀਲ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ, ਜਿੱਦਾਂ ਕਹਿੰਦੇ ਹੁੰਦੇ ਤਖਈਆ ਬੰਦੇ। ਉਹਨੇ ਪਹਿਲਾਂ ਤਖਈਆ ਕਰ ਲਿਆ ਬਈ ਮੈਂ ਜਿਹੜੇ ਲੋਕਾਂ ਨੂੰ ਜਾਂ ਜਿਹੜੇ ਗਰੀਬ ਲੋਕ ਆ ਜਿਹਨਾਂ ਨੂੰ, ਕਿਉਂਕਿ ਇਹਦੀ ਕੋਚਿੰਗ ਜਿਹੜੀ ਇੰਨੀਆਂ ਭਾਰੀ ਭਰਕਮ ਫੀਸਾਂ ਆ, ਆਮ ਬੰਦਾ ਉੱਥੇ ਦਾਖਲਾ ਨਹੀਂ ਦਵਾ ਸਕਦਾ। ਹੁਣ ਉਹਨੇ ਇਹ ਤਖਈਆ ਕੀਤਾ ਵੀ ਇਹਨਾਂ ਨੂੰ ਮੈਂ ਫ੍ਰੀ ਐਜੂਕੇਸ਼ਨ ਦੇਣੀ ਆ, ਫ੍ਰੀ ਟ੍ਰੇਨਿੰਗ ਦੇਣੀ ਆ ਉਸ ਪੇਪਰ ਦੇ ਵਿੱਚ ਜਿਹੜਾ ਜੱਜ ਦੀ ਭਰਤੀ ਦੇ ਵਿੱਚ। ਹੁਣ ਇਹਦੇ ਹੁਣ ਤੱਕ ਕਈ ਜਿਹੜੇ ਬੱਚੇ ਆ ਸਿਲੈਕਟ ਹੋ ਗਏ। ਹੁਣ 12 ਦੇ ਕਰੀਬ ਜਿਹੜੇ ਬੱਚੇ ਆ ਇਹਦੇ ਜੱਜ ਬਣ ਚੁੱਕੇ ਆ। 60-70 ਤੱਕ ਹੁਣ ਵੀ ਇਹਦੇ ਕੋਲੋਂ ਟ੍ਰੇਨਿੰਗ ਜਿਹੜੀ ਲੈਂਦੇ ਆ। ਉਹ ਕਹਿੰਦੇ ਵੀ ਜਿਹੜੇ ਬੱਚੇ ਨਵੇਂ ਆਉਂਦੇ ਆ ਉਹਨਾਂ ਤੋਂ ਮੈਂ ਇੱਕੋ ਹੀ ਪਹਿਲਾਂ ਹੀ ਵਾਅਦਾ ਇੱਕ ਹੀ ਲੈਂਦਾ ਵੀ ਜੇ ਤੁਹਾਨੂੰ ਤੁਸੀਂ ਜੋਬ ਮਿਲ ਗਈ, ਤੁਸੀਂ ਜੱਜ ਬਣ ਗਏ, ਤੁਸੀਂ ਰਿਸ਼ਵਤ ਨਹੀਂ ਲੈਣੀ।
ਮੈਂ ਹੁਣ ਐਤਕੀ ਜਿਹੜੀਆਂ ਕੁੜੀਆਂ 6 ਬਣੀਆਂ ਆ ਜੱਜ, ਉਹ ਕੋਈ ਆਟੋ ਡਰਾਈਵਰ ਦੀ ਧੀ ਆ, ਕੋਈ ਸਿਕਿਉਰਿਟੀ ਗਾਰਡ ਦੀ ਆ, ਕੋਈ ਕਿਸਾਨ ਦੀ ਆ, ਹਨਾ। ਕਿੰਨਾ ਵਧੀਆ ਵੀ ਕਿੰਨਾ ਲੱਗਦਾ ਵੀ ਆਮ ਪਰਿਵਾਰਾਂ ਦੇ ਵਿੱਚੋਂ ਜਦੋਂ ਅਫਸਰ ਬਣਨਗੇ ਉਹਨਾਂ ਨੂੰ ਪਤਾ ਹੁੰਦਾ ਇਸ ਗੱਲ ਦਾ, ਵੀ ਇਸ ਗੱਲ ਦਾ ਪਤਾ ਹੁੰਦਾ ਵੀ ਸਾਨੂੰ ਜਿਹੜਾ ਕਿੱਦਾਂ ਧੱਕਾ ਹੁੰਦਾ, ਹਨਾ। ਉਹ ਆਮ ਬੰਦੇ ਦੀ ਜਿਹੜੀ ਨਿਯਾਕਤ ਆ ਉਹ ਜ਼ਰੂਰ ਸਮਝ ਸਕਦੇ। ਮਾਸ ਜੀ ਇੱਥੇ ਮੈਂ ਦੇਖਿਆ ਵੀ ਕੁਦਰਤ ਵੀ ਤੁਹਾਡੀ ਸੋਚ ਬਦਲਦੀ ਹੈ। ਜਿੱਦਾਂ ਉਹਨਾਂ ਨੇ ਦੱਸਿਆ ਗੁਰਿੰਦਰਪਾਲ ਜੀ ਨੂੰ, ਮੈਂ ਸੁਣਿਆ ਉਹਨਾਂ ਨੂੰ, ਅੱਛਾ। ਉਹ ਕਹਿੰਦੇ ਵੀ ਮੈਂ ਅਚਾਨਕ ਆ ਰਿਹਾ ਸੀਗਾ, 2 ਸਟੂਡੈਂਟ ਮੈਨੂੰ ਲਾਅ ਦੇ ਮਿਲੇ। ਉਹਨਾਂ ਨੇ ਦੱਸਿਆ ਵੀ ਅਸੀਂ ਇੱਕ ਦੋ ਜਿਹੜੇ ਹੈਗੇ ਸਮੈਸਟਰ ਉਹਨਾਂ ਦੀ ਫੀਸਾਂ ਦੇ ਦਿੱਤੀਆਂ, ਤੀਜੀ ਸਾਡੇ ਕੋਲ ਫੀਸ ਦੇਣ ਲਈ। ਉੱਥੋਂ ਉਹਨੂੰ ਉਹ ਇੱਕਦਮ ਕਲਿੱਕ ਕੀਤਾ ਉਹਦੇ ਦਿਮਾਗ ਦੇ ਵਿੱਚ ਵੀ ਇਹ ਬੱਚੇ ਪੜ੍ਹਨੇ ਚਾਹੀਦੇ ਆ। ਫਿਰ ਉਹਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਕੁੜੀ ਦੀ ਵੀ ਕੀਤੀ ਜਿਹਦੇ ਵਿੱਚ ਉਹਨੂੰ ਦੱਸਿਆ ਕਿ ਉਹਦਾ ਪੇ ਜਿਹੜਾ ਸੀਗਾ, ਟੈਂਪੂ ਡਰਾਈਵਰ ਸੀ, ਉਹ 200 ਕਿੰਨੇ ਰੁਪਏ ਜਾਂ 300 ਰੁਪਇਆ ਰੋਜ਼ ਦਾ ਉਹ ਕਮਾਉਂਦਾ ਸੀ। ਉਹਦੇ ਵਿੱਚੋਂ 150 ਦਾ ਤੇਲ ਪਵਾਉਂਦਾ ਸੀ, 50 ਰੁਪਏ ਗਾਇਆ, 35-65 ਰੁਪਏ ਜਿਹੜੇ ਸੀ ਉਹ ਕੁੜੀ ਨੂੰ ਪੇਟੀਐਮ ਕਰਦਾ। ਕਹਿੰਦਾ ਅਥਰੂ ਆ ਗਿਆ ਮੇਰਾ, ਉਹ ਵਿੱਚ ਵੀ ਰੋਈ ਜਾਂਦਾ ਸੀ। ਇਹ ਗੱਲ ਦੱਸਦਾ ਵੀ ਉਹ ਰੋਈ ਜਾਂਦਾ ਸੀਗਾ। ਕਿੱਡਾ ਵੱਡਾ ਉਸ ਬੰਦੇ ਨੇ ਹੀਲਾ ਕੀਤਾ ਕਿ ਉਹਨੂੰ ਬੱਚੇ ਪੜ੍ਹਾ ਕੇ, ਅਸਲ ਤਾਂ ਰੱਬ ਉਹ ਆ ਸਾਹਮਣੇ ਅੱਖੀ ਡਿੱਠਾ ਰੱਬ ਆ ਉਹ। ਜਿਸ ਬੰਦੇ ਨੇ ਉਹਨਾਂ ਬੱਚਿਆਂ ਨੇ ਰੁਜ਼ਗਾਰ ਲਾਤੇ, ਉਹਨਾਂ ਨੂੰ ਦੇਸ਼ ਦੀ ਬਾਗਡੋਰ ਉਹਨਾਂ ਦੇ ਹੱਥ ਫੜਾਤੀ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ। ਬਿਲਕੁਲ। ਪਰ ਨਾਲ ਭਾਵੇਂ ਸਾਹਿਬ ਇਹ ਵੀ ਦੇਖਣਾ ਚਾਹੀਦਾ ਵੀ ਜਦੋਂ ਇਹ ਜਾਣਾ ਆ ਕਿਤੇ ਭੁੱਲ ਨਾ ਜਾਣ। ਹਾਂਜੀ ਹਾਂਜੀ, ਜ਼ਿਆਦਾਤਰ ਹਾਂ ਇਹ ਉਹਨਾਂ ਬੱਚਿਆਂ ਨੂੰ ਵੀ ਚਾਹੀਦਾ। ਬਹੁਤ ਜਿਹੜੇ ਗਰੀਬ ਘਰਾਂ ਚੋਂ ਗਏ ਆ, ਪਰ ਕਰਪਸ਼ਨ ਦੇਖੋ ਸਾਰੇ ਨਹੀਂ ਆਪਾਂ ਵਿੱਚ ਕਰਦੇ, ਪਰ ਕਰਪਸ਼ਨ ਉਹਨਾਂ ਨੇ ਵੀ ਨਹੀਂ ਛੱਡੀ। ਜੀ ਜੀ, ਇਹ ਜ਼ਰੂਰ ਆ ਵੀ ਜਿਨ੍ਹਾਂ ਹਾਲਾਤਾਂ ਨੂੰ ਕਦੀ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ। ਜਿੱਦਾਂ ਅੱਜ ਗੁਰਿੰਦਰਪਾਲ ਨੇ ਉਹਨਾਂ ਦੀ ਮਦਦ ਕੀਤੀ ਆ, ਬਿਲਕੁਲ ਬਿਲਕੁਲ, ਹਾਂ ਉਹਨਾਂ ਦਾ ਵੀ ਹੱਕ ਬਣਦਾ। ਗਾਂ ਅਗਰ ਉਹਨਾਂ ਨੂੰ ਕੋਈ ਇਦਾਂ ਦੇ ਬੰਦੇ ਨਜ਼ਰ ਆਉਣ ਤਾਂ ਉਹ ਵੀ ਕਿਸੇ ਦੇ ਕੰਮ, ਉਹ ਵੀ ਇਦਾਂ ਕੰਮ ਆਉਣ, ਇਦਾਂ ਦੀ ਉਹ ਸੋਚ ਰੱਖਣ, ਲੱਗ ਜਾਂਦੀਆਂ ਆਪਸਰੀ ਸ਼ਾਹੀ। ਹਾਂ ਇਹ ਸੋਚ ਦੇ ਆਧਾਰ ਨਹੀਂ ਬਣਨ ਬਦਲਦੀਆਂ ਦੇਖੀਆਂ। ਤੇ ਲੈ ਮਾਸਟਰ ਭਾਈ ਫਿਰ ਇਹਨਾਂ ਦੀ ਤਨਖਾਹ ਕਿੰਨੀ ਕੁ ਹੁੰਦੀ ਜੱਜਾਂ ਜੁਜਾਂ ਦੀ? ਮੈਂ ਕਿਹਾ ਫਿਰ ਆਪਣਾ ਵੀ ਪੱਪੂ ਉਹਦੇ ਕੋਲ ਭੇਜ ਦਈਏ। ਉਹ ਗਰੀਬ ਦੀ ਮਦਦ ਹੁੰਦੀ ਆ, ਗਰੀਬ ਦੀ ਉੱਥੇ ਤੇ ਨਸ਼ਾ ਮੈਂ ਉਹ ਆਪਾਂ ਵੀ ਬਸ ਗਰੀਬ ਹੀ ਪੜ ਜੂਗਾ ਪੱਪੂ ਵੀ। ਇਹਨੇ ਨਹੀਂ ਹਟਣਾ ਪੈਸੇ ਕਮਾਉਣ ਦਾ ਤੋਂ ਨਸ਼ਾ ਮੈਂ। ਹਰ ਪਾਸੇ ਦਾ ਤੂੰ ਇੱਥੇ ਲੱਗਦਾ ਡੈਡੀ ਚੱਕੀ ਫਿਰਦਾ ਹੈ, ਮਾੜਾ ਮਾੜਾ ਹਿਸਾਬ ਰੱਖਦਾ, ਆਪਣੇ ਨਿਆਣੇ ਹੁਣ ਫ੍ਰੀ ਭਾਲਦਾ। ਆਏ ਨਹੀਂ ਜਦੋਂ ਫਿਰ ਕਰੀ ਜਾਂਦਾ ਫਿਰ ਉਹ ਕਹਿੰਦੇ ਹੁੰਦੇ ਵੀ ਬੈਂਦੀ ਗੰਗਾ 'ਚ ਹੱਥ ਧੋ ਲੋ। ਹੱਥ ਨਹੀਂ ਤੂੰ ਨਹਾਣ ਨੂੰ ਫਿਰਦਾ ਤੇ ਨਸ਼ਾ ਮੈਂ। ਬਸ ਜੀ, ਹਾਸਾ ਸਟਾ ਤਾਂ ਬਹੁਤ ਕਰ ਲਿਆ। ਆ ਇਜ਼ਰਾਈਲ ਦੀ ਗਾਜ਼ਾ ਪੱਟੀ ਦਾ ਜਿਹੜਾ ਮਸਲਾ ਆ, ਜੋ ਕੁਝ ਉੱਥੇ ਹੋ ਰਿਹਾ ਇਸ ਵੇਲੇ, ਬੜਾ ਫਿਕਰਮੰਦ ਹੋਏ ਲੋਕ ਵੀ ਉੱਥੇ ਲੋਕਾਂ ਦਾ ਜਿਹੜਾ ਪਾਣੀ ਤੋਂ, ਰੋਟੀ ਦਾਣੇ ਪਾਣੀ ਤੋਂ ਵੀ ਔਖਾ ਜਿਹੜਾ ਹੋਇਆ ਆ, ਜੀਣਾ ਮੁਹਾਲ ਹੋਇਆ ਆ। ਉੱਥੇ ਮਨੁੱਖੀ ਅਧਿਕਾਰਾਂ ਦਾ ਜੋ ਹਨਨ ਹੋ ਰਿਹਾ ਉੱਥੇ, ਜਿਸ ਢੰਗ ਨਾਲ ਉਹ ਸਰਕਾਰਾਂ ਨਿਰਦਈ ਹੋ ਰਹੀਆਂ, ਸਿਰਫ ਆਪਣੇ ਹਊਏ ਨੂੰ ਲੈ ਕੇ, ਉਹ ਹਉਮੈ ਨੂੰ ਲੈ ਕੇ, ਉਹ ਕੀ ਬਣੂਗਾ? ਨਹੀਂ ਦੇਖੋ, ਜਦੋਂ ਜੰਗ ਲੱਗਦੀ ਆ ਉੱਥੇ ਮਨੁੱਖੀ ਅਧਿਕਾਰ ਕੌਣ ਦੇਖਦਾ? ਕਿਤੇ ਵੀ ਲਾ ਲਈ, ਹੁਣ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਆ, ਉੱਥੇ ਕੋਈ ਦੇਖਦਾ ਅਧਿਕਾਰ? ਦੇਖੋ ਨਾ, ਆਮ ਲੋਕਾਂ ਨੇ ਆਮ ਲੋਕਾਂ ਨੂੰ ਕੌਣ ਦੇਖਦਾ? ਹੁਣ ਸਭ ਤੋਂ ਜ਼ਿਆਦਾ ਜਿਹੜੀ ਦੁਹਾਈ ਆ ਅਮਰੀਕਾ ਦਿੰਦਾ ਆਮ ਲੋਕਾਂ ਦੇ ਵੀ ਹਿਊਮਨ ਰਾਈਟਸ ਜਿਹੜੇ ਹੋਣੇ ਚਾਹੀਦੇ ਆ। ਇਰਾਕ ਇਰਾਨ ਦੇ ਵਿੱਚ ਕੋਈ ਰੱਖਿਆ ਇਹਨਾਂ ਨੇ? ਇਰਾਕ ਦੇ ਵਿੱਚ, ਫਿਰ ਉੱਥੇ ਅਫਗਾਨਿਸਤਾਨ ਦੇ ਵਿੱਚ, ਸੀਰੀਆ ਦੇ ਵਿੱਚ, ਉੱਥੇ ਕੁਝ ਨਹੀਂ ਰੱਖਿਆ। ਇੱਥੇ ਹੁਣ 600 ਨਾਗਰਿਕ ਆਪਣੇ ਵੀ ਫਸੇ ਆ। ਹੁਣ ਕੀ ਆ ਕਿ ਜਦੋਂ ਜੰਗ ਲੱਗਦੀ ਆ, ਉਹ ਕਹਿੰਦੇ ਉਹ ਤਾਂ ਸਭ ਕੁਝ ਫੇਰ ਆ ਪਿਆਰ ਦੇ ਵਿੱਚ ਤੇ ਜੰਗ ਦੇ ਵਿੱਚ। ਪਰ ਇੱਥੇ ਜਿਹੜੇ ਆਮ ਲੋਕ ਆ ਜਿਨ੍ਹਾਂ ਦਾ ਵਿਚਾਰਿਆਂ ਦਾ ਕਸੂਰ ਹੀ ਕੋਈ ਨਹੀਂ, ਇੱਕ ਛੋਟਾ ਬੱਚਾ ਮੰਨ ਲਓ 6-7 ਮਹੀਨੇ ਦਾ, ਉਹ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ, ਉਹਦਾ ਵਿਚਾਰੇ ਜਿਹਨੂੰ ਤਾਂ ਦੁਨੀਆਦਾਰੀ ਦਾ ਨਹੀਂ ਪਤਾ, ਉਹਨੂੰ ਇਹੀ ਨਹੀਂ ਪਤਾ ਮੈਂ ਕੀ ਕਰਨਾ, ਕਿੱਥੇ ਆ ਮੈਂ, ਉਹਨੂੰ ਇਹੀ ਨਹੀਂ ਪਤਾ ਕੌਣ ਆ ਮੈਂ, ਅਜੇ ਤੱਕ ਉਹਦੀ ਸੋਝੀ ਹੈ ਨਹੀਂ। ਉਸ ਨਿਆਣੇ ਨੂੰ ਵੀ ਗੋਲੀਆਂ ਵੱਜੀਆਂ ਹੋਣ ਜਾਂ ਉਹ ਜ਼ਖਮੀ ਹੋਇਆ ਹੋਵੇ, ਉਹਦਾ ਕੌਣ ਬੰਦਾ ਜ਼ਿੰਮੇਵਾਰ ਹੈ? ਹੁਣ ਹਸਪਤਾਲ ਦੇ ਵਿੱਚ 500 ਮੌਤਾਂ ਮੰਨਦੇ ਆ ਉਹ ਵੀ 500 ਮੌਤਾਂ ਹੋ ਗਈਆਂ। ਹੁਣ ਹਸਪਤਾਲ ਤਾਂ ਇੱਕ ਕਹਿ ਲਓ ਜੰਗ ਦੇ ਵਿੱਚ ਸਭ ਤੋਂ ਸੇਫ ਪਲੇਸ ਹੋਣੀ ਚਾਹੀਦੀ ਹੈ, ਕਿਉਂਕਿ ਉਹਦੇ ਵਿੱਚ ਫੌਜੀ ਨਹੀਂ ਜਾਣੇ, ਇਕੱਲੇ ਫੌਜੀ ਨਹੀਂ ਜਾਣੇ, ਉਹਦੇ ਵਿੱਚ ਜਿਹੜੇ ਆਮ ਲੋਕ ਆ ਉਹਨੇ ਵੀ ਜਾਣਾ। ਹਸਪਤਾਲ ਦੇ ਉੱਤੇ ਤਾਂ ਹੀ ਤਾਂ ਰੈੱਡ ਕਰਾਸ ਕਿੱਡਾ ਵੱਡਾ ਉਹ ਲਾਇਆ ਜਾਂਦਾ ਵੀ ਸਾਰਿਆਂ ਦਾ ਸਾਂਝੀ ਕੋਈ ਇਹ ਵੀ ਚਰਚਾ ਪੁੱਛਦੇ ਅਖਬਾਰਾਂ ਜਿਹਨੇ ਕਹਿੰਦੇ ਵੀ ਇਹਨਾਂ ਦਾ ਹਸਪਤਾਲ ਦੇ ਬੰਬ ਸਿੱਟ ਕੇ ਮਾਰ ਦਿਓ ਲੋਕਾਂ ਨੂੰ, ਜਿਸ ਢੰਗ ਨਾਲ ਤੁਸੀਂ ਮਾਰਨ ਰਹੇ ਹੋ, ਤਰਸਾ ਕੇ ਪਾਣੀ, ਉਹ ਬੱਚਾ ਉਹ ਬੈਂਕ ਦੇ ਵਿੱਚੋਂ ਪਾਣੀ ਦੀ ਛੋਟੀ ਜਿਹੀ ਬੋਤਲ ਚੁੱਕ ਕੇ ਦੌੜਾ, ਹੁਣ ਚੋਰੀ ਥੋੜ੍ਹਾ ਸੀ ਕਹਿ ਸਕਦੇ। ਹਾਂ ਉਹੀ ਤਾਂ ਗੱਲ ਹੈ। ਨਹੀਂ ਇਹ ਕਿੱਥੋਂ ਤੱਕ ਚਮਚਾ ਪਾਣੀ ਦਾ ਦੇ ਕੇ ਕਿੱਦਾਂ ਗੁਜ਼ਾਰਾ ਉਹ ਦਿਹਾੜੀ ਜੀ ਇੱਕ ਗਲਾਸੀ ਪਾਣੀ ਦੇ ਨਾਲ ਕਰਦੇ ਆ ਉਹ। ਤੇ ਅਸੀਂ ਇਹ ਦਾਅਵਾ ਬਾਅਦ ਦੇ ਵਿੱਚ ਕਰੀਏ
ਜਾਈਏ ਕਿ ਅਸੀਂ ਤਾਂ ਧਾਰਮਿਕ, ਅਸੀਂ ਹਿਊਮਨ ਰਾਈਟਸ ਦੇ ਭਾਈਵਾਲ ਔਰ ਲੜ ਨਹੀਂ ਧਰਨੇ ਹਾਂ, ਤੇ ਅਸੀਂ ਗੱਲ ਇਹ ਤਾਂ ਹੋਣਾ ਧਰਮ ਦੀ ਤੇ ਗੱਲ। ਚਾਹੀਦਾ ਵੀ ਇੱਕ ਜਿੱਦਾਂ ਆਪਾਂ ਵਾਦ ਵਿਵਾਦ ਪੰਡਤਾਂ ਵਾਲੀ ਗੱਲ ਕਰਦੇ ਵੀ ਵਾਦ ਵਿਵਾਦ ਹੋਣਾ ਚਾਹੀਦਾ ਵੀ ਹਾਂ ਤੇਰੇ ਜਿਹੜੇ ਆ ਹਿਊਮਨ ਰਾਈਟਸ ਆਹ ਆ, ਮੇਰੇ ਆਹ ਆ। ਕਿਉਂ ਨਹੀਂ ਆਪਾਂ ਇੱਕ ਜਿਹੜਾ ਇਦਾਂ ਦਾ ਕੁਝ ਬਣਾ ਲਈਏ, ਇਦਾਂ ਦਾ ਸੁਚਾਰੂ ਰੂਪ ਕੋਈ ਬਣਾ ਲਈਏ, ਯਾਰ ਤੇਰੇ ਵੀ ਅਧਿਕਾਰ ਆ, ਮੇਰੇ ਵੀ, ਆਪਾਂ ਰਲ ਮਿਲ ਕੇ ਵੀ ਰਹਿ ਸਕਦੇ ਆ। ਜ਼ਰੂਰੀ ਤੇ ਨਹੀਂ ਲੜਾਈ ਦੇ ਵਿੱਚ ਦੇਖੋ ਨਾ, ਤੁਸੀਂ ਪਹਿਲਾਂ ਗੱਲ ਕੀਤੀ ਵੀ ਕੁੜੀਆਂ ਕਾਹਨੂੰ ਜੱਜ ਲੱਗ ਕੇ ਉਹ ਵੀ ਉਸ ਰਸਤੇ ਚੱਲਣ। ਹਾਂ। ਹੁਣ ਇਹ ਆਪਣੇ ਇਜ਼ਰਾਈਲੀਆਂ ਨੇ ਇਹ ਦਿਨ ਦੇਖਿਓ ਆ, ਗਾਜ਼ਾ ਦੇ ਫਲਸਤੀਨੀਆਂ ਨੇ ਉਹਨਾਂ ਨੇ ਵੀ ਇਹ ਦਿਨ ਦੇਖਿਓ ਆ। ਕਿਉਂ ਨਹੀਂ ਇਹ ਲੋਕਾਂ ਦੇ ਰੋਲ ਮਾਡਲ ਬਣਦੇ? ਬਿਲਕੁਲ ਵੀ ਅਸੀਂ ਇਹ ਗਾਹ ਨਹੀਂ ਹੋਣ ਦੇਣਾ, ਜੋ ਸਾਡੇ ਨਾਲ ਹੋ ਗਿਆ ਲੇਕਿਨ ਅਸੀਂ ਇਹ ਗਾਹ ਨਹੀਂ ਹੋਣ ਦੇਣਾ। ਪਰ ਕਾ ਨਹੀਂ, ਜੋ ਕੁਝ ਇਹਨਾਂ ਨਾਲ ਹੋਇਆ ਉਹ ਕੁਝ ਦੂਜਿਆਂ ਨਾਲ ਕਰਨ ਦੇ। ਬਿਲਕੁਲ, ਪਰ ਇਹ ਇਦਾਂ ਆ ਵੀ ਦੋਨਾਂ ਧਿਰਾਂ ਨੂੰ ਥੋੜਾ ਜਿਹਾ ਰੱਖਣਾ ਪੈਣਾ ਤੇ ਤਾਂ ਕਿ ਲੋਕਾਂ ਦੇ ਵਿੱਚ ਸ਼ਾਂਤੀ ਦਾ ਇੱਕ ਸੰਦੇਸ਼ ਜਾਵੇ। ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।